ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਉਹਨਾਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਅਤੇ ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ ਅਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 7 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਤੂਰ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ ਅਤੇ ਨਾਲ ਹੀ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਆ। ਤੁਸੀਂ ਇਹਨਾਂ ਕੋਲੋਂ ਹੰਡਾਈ ਦੇ ਨਵੇਂ ਡਰਾਈਵ ਐਂਡ ਰੀਫਰ ਟ੍ਰੇਲਰਸ ਖਰੀਦ ਸਕਦੇ ਹੋ। ਹੋਰ ਮੇਕ ਮਾਡਲਸ ਦੀ ਵੀ ਕਾਫੀ ਵੱਡੀ ਇਨਵੈਂਟੋਰੀ ਹੈ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਆਪਣੀ ਪੰਜਾਬੀ ਮੁੰਡੇ ਉੱਥੇ ਕੰਮ ਕਰਦੇ ਨੇ। ਉਹਨਾਂ ਨਾਲ ਗੱਲ ਕਰਨ ਦੇ ਲਈ ਕਾਲ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ ਰਹੀ ਹੈਗੀ ਆ ਡੈਮੋਕ੍ਰੇਟਿਕ ਪਾਰਟੀ ਵੱਲੋਂ, ਖਾਸ ਕਰਕੇ ਜਿਹੜੇ ਡੈਮੋਕ੍ਰੇਟਿਕ ਪਾਰਟੀ ਦੇ ਨਿਊ ਕਾਂਗਰਸ ਵੂਮਨ ਹੈਗੀ ਆ ਐਲੈਗਜ਼ੈਂਡਰੀਆ ਓਕੈਸੀਓ ਕੋਰਟੇਜ਼, ਉਹਨਾਂ ਵੱਲੋਂ ਇੱਕ ਨਵਾਂ ਇਨੀਸ਼ੀਏਟਿਵ ਜਿਹੜਾ ਗ੍ਰੀਨ ਨਿਊ ਡੀਲ ਕਰਕੇ ਸ਼ੁਰੂ ਕੀਤਾ ਜਾ ਰਿਹਾ, ਜਿਹਦੇ ਵਿੱਚ ਜਿਹੜਾ ਆਉਣ ਵਾਲੇ ਸਾਲਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ US ਆ ਉਹ ਗ੍ਰੀਨ ਐਨਰਜੀ ਵੱਲ ਨੂੰ ਮੂਵ ਹੋਊਗਾ। ਅਤੇ 70 ਦੇ ਕਰੀਬ ਡੈਮੋਕ੍ਰੇਟਸ ਜਿਹੜੇ ਹੈਗੇ ਆ ਉਹਨਾਂ ਨੇ ਆਲਰੇਡੀ ਇਸ ਨੂੰ ਸਾਈਨ ਕਰ ਦਿੱਤਾ ਹੈਗਾ ਆ। ਪਰ ਦੂਸਰੇ ਪਾਸੇ ਜਿਹੜੇ ਇਸ ਦੇ ਉਲਟ ਆ ਉਹ ਕਹਿੰਦੇ ਵੀ ਇਹ ਟ੍ਰਿਲੀਅਨਸ ਆਫ ਡਾਲਰ ਇਹਦੇ 'ਤੇ ਖਰਚ ਆਊਗਾ। ਪਰ ਓਕੈਜ਼ੀਓ ਕੋਰਟੇਜ਼ ਨੇ ਜਿਹੜਾ ਇਹ ਇਨੀਸ਼ੀਏਟਿਵ ਇੱਕ ਸ਼ੁਰੂ ਕੀਤਾ, ਇਹਨੂੰ ਆਲਰੇਡੀ ਸੈਨੇਟਰ ਕਮਲਾ ਹੈਰਿਸ ਜਿਹੜੇ ਕੈਲੀਫੋਰਨੀਆ ਤੋਂ ਆ ਅਤੇ ਐਲਿਜ਼ਾਬੈਥ ਵੈਰਨ ਮੈਸਾਚੂਸੇਟਸ ਤੋਂ ਆ, ਉਹਨਾਂ ਨੇ ਐਂਡੋਰਸ ਕਰ ਦਿੱਤਾ ਹੈ। ਜੀ ਬਿਲਕੁਲ। ਸੋ ਅੱਜ ਦੇ ਕਿਉਂਕਿ ਆਪਾਂ ਦੇਖ ਰਹੇ ਹਾਂ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਇੱਕ ਰੌਲਾ ਹਰਜੋਤ ਸਿੰਘ ਜੀ ਚੱਲ ਰਿਹਾ ਹੈਗਾ ਆ ਵੀ ਜੇ ਕਲਾਈਮੇਟ ਚੇਂਜ ਹੋ ਰਿਹਾ ਆ, ਮਨੁੱਖੀ ਜਿਹੜੀ ਕਹਿ ਲਓ ਵੀ ਛੇੜਖਾਨੀਆਂ, ਇੰਡਸਟਰੀਅਲ ਰੈਵੋਲਿਊਸ਼ਨ ਅਤੇ ਹੋਰ ਸਾਰੀਆਂ ਚੀਜ਼ਾਂ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਬਦਲਾਵ ਜਿਹੜਾ ਆ ਰਿਹਾ ਆ। ਅੰਟਾਰਕਟਿਕਾ ਦੇ ਉੱਤੇ ਕਾਫੀ ਵੱਡਾ ਜਿਹੜੀ ਓਜ਼ੋਨ ਲੇਅਰ ਆ ਉਸ ਦੇ ਵਿੱਚ ਹੋਲ ਹੈਗਾ ਆ ਅਤੇ ਉਸ ਸਾਰੀਆਂ ਚੀਜ਼ਾਂ ਨੂੰ ਬਚਾਉਣ ਦੇ ਲਈ ਵੀ ਜਿਹੜੀ ਧਰਤੀ ਆ ਉਹ ਇਨਸਾਨਾਂ ਦੇ ਰਹਿਣ ਲਾਇਕ ਆਉਣ ਵਾਲੇ ਸਮੇਂ ਦੇ ਵਿੱਚ ਰਹੇ ਅਤੇ ਕੁਦਰਤੀ ਚੀਜ਼ਾਂ ਜਿਹੜੀਆਂ ਉਹ ਬਚੀਆਂ ਰਹਿਣ। ਸੋ ਉਸ ਦੇ ਵੱਲ ਨੂੰ ਇੱਕ ਡੀਲ ਹੈ। ਇਸੇ ਤਰੀਕੇ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਪੈਰਿਸ ਕਲਾਈਮੇਟ ਅਕੋਰਡ ਡੀਲ ਜਿਹੜੀ ਉਹ ਸੀਗੀ, ਜਿਸ ਦੇ ਵਿੱਚੋਂ ਇਸ ਨਵੇਂ ਪ੍ਰਸ਼ਾਸਨ ਨੇ ਆਪਣੇ ਹੱਥ ਪਿੱਛੇ ਜਿਹੜੇ ਉਹ ਖਿੱਚ ਲਏ ਸੀਗੇ। ਸੋ ਦੇਖਦੇ ਹਾਂ ਵੀ ਇਸ ਨੂੰ ਕਿੰਨਾ ਕੁ ਮੋਮੈਂਟਮ ਜਿਹੜਾ ਮਿਲੇਗਾ ਡੈਮੋਕ੍ਰੇਟ ਪਾਰਟੀ ਵੱਲੋਂ। ਜਿੱਦਾਂ ਤੁਸੀਂ ਦੱਸਿਆ ਆ ਵੀ ਉਹਨਾਂ ਨੂੰ ਸਮਰਥਨ ਜਿਹੜਾ ਉੱਧਰੋਂ ਮਿਲ ਰਿਹਾ, ਪਰ ਅਕਰੋਸ ਦਾ ਆਇਲ ਲੱਗਦਾ ਘੱਟ ਹੀ ਚਾਂਸ ਨੇ ਹਰਜੋਤ ਸਿੰਘ ਜੀ ਵੀ ਜਿਹੜੇ ਰਿਪਬਲਿਕਨ ਪਾਰਟੀ ਵਾਲੇ ਆ ਇਸ ਦੇ ਵਿੱਚ ਕਿਸੇ ਤਰੀਕੇ ਦਾ ਸਾਥ ਦੇਣਗੇ, ਕਿਉਂਕਿ ਉਹ ਜਿਹੜੇ ਕੋਲ ਅਤੇ ਆਇਲ ਇੰਡਸਟਰੀ ਦੇ ਨਾਲ ਕਹਿ ਲਓ ਵੀ ਉਹ ਉਸ ਚੀਜ਼ ਵੱਲ ਨੂੰ ਜ਼ਿਆਦਾ ਤਰਜੀਹ ਜਿਹੜੀ ਆ ਉਹ ਦਿੰਦੇ ਨੇ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੀ ਡੈਮੋਕ੍ਰੇਟਿਕ ਕਾਂਗਰਸਮੈਨ ਨੂੰ ਇੱਕ ਕਹਿੰਦੇ ਜਿਹੜਾ ਵਰਜੀਨੀਆ ਫੇਅਰਫੈਕਸ ਦੇ ਵਿੱਚ ਉੱਥੇ ਦੇ ਜਿਹੜਾ ਲੈਫਟੀਨੈਂਟ ਗਵਰਨਰ ਆ ਉਹਦੇ ਬਾਰੇ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ, ਜਿਹਨੂੰ ਅਕਿਊਜ਼ ਕੀਤਾ ਗਿਆ ਸੀ ਇੱਕ ਲੇਡੀ ਵੱਲੋਂ। ਉਸਨੇ ਕਿਹਾ ਵੀ ਮੈਂ ਇੱਕ ਜਿਹੜਾ ਡੈਮੋਕ੍ਰੇਟਿਕ ਪਾਰਟੀ ਦਾ ਕਾਂਗਰਸਮੈਨ ਆ ਉਸ ਨੂੰ 1 ਸਾਲ ਪਹਿਲਾਂ ਦੱਸਿਆ ਸੀ ਵੀ ਇਹ ਜਿਹੜੇ ਆ ਜੋ ਗੱਲਬਾਤ ਹੋਈ ਆ ਇਹ ਸਹੀ ਹੋਈ ਹੈਗੀ ਆ, ਕਿਉਂਕਿ 2004 ਦੇ ਵਿੱਚ ਕਹਿੰਦੇ ਪਈ ਵਨੇਸਾ ਟਾਈਸਨ ਨਾਮ ਦੀ ਇਹ ਲੇਡੀ ਨੂੰ ਜਿਹੜਾ
ਉਸ ਨੂੰ ਜਿਹੜਾ ਵਰਜੀਨੀਆ ਦੇ ਇਸ ਟਾਈਮ ਜਿਹੜੇ ਲੈਫਟੀਨੈਂਟ ਗਵਰਨਰ ਆ ਉਹਨਾਂ ਵੱਲੋਂ ਛੇੜਿਆ ਗਿਆ ਸੀ। ਸੋ ਵਰਜੀਨੀਆ ਦੇ ਵਿੱਚ ਜਿਹੜੀ ਸਥਿਤੀ ਆ ਉਹ ਕਾਫੀ ਜਿਹੜੀ ਗੰਭੀਰ ਬਣੀ ਹੋਈ ਆ। ਜਿਹੜੇ ਗਵਰਨਰ ਆ ਉਹਨਾਂ ਦੇ ਉੱਤੇ ਚਾਰਜਸ ਲੱਗੇ ਆ ਪਈ, ਉਹਨਾਂ ਨੇ ਰੇਸ਼ਲੀ ਫੋਟੋਜ਼ ਆਪਣੀਆਂ ਸੀਗੀਆਂ ਉਹਨਾਂ ਦੀਆਂ ਜਦੋਂ ਸਕੂਲ 'ਚ ਪੜ੍ਹਦੇ ਸੀ। ਲੈਫਟੀਨੈਂਟ ਗਵਰਨਰ ਦੇ ਉੱਤੇ ਵੀ ਇਸ ਤਰ੍ਹਾਂ ਦੇ ਜਿਹੜੇ ਇੱਕ ਲੇਡੀ ਵੱਲੋਂ ਸੈਕਸ਼ੂਅਲ ਅਸਾਲਟ ਦੇ ਚਾਰਜਸ ਲੱਗੇ ਆ, ਅਤੇ ਅਟੋਰਨੀ ਜਨਰਲ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਵੀ ਰੇਸ਼ੀਅਲ ਜਿਹੜੇ ਡਿਸਕ੍ਰਿਮੀਨੇਸ਼ਨ ਵਾਲੇ ਜਾਂ ਉਹਨਾਂ ਨੇ ਵੀ ਕਹਿੰਦੇ ਆਪਣੇ ਜਦੋਂ ਸਟੂਡੈਂਟ ਲਾਈਫ ਸੀ 19 ਸਾਲਾਂ ਦੇ ਸੀ ਉਸ ਟਾਈਮ ਦੇ ਉੱਤੇ ਉਸ ਤਰ੍ਹਾਂ ਦੀਆਂ ਜਿਹੜੀਆਂ ਫੋਟੋਆਂ ਯੂਜ਼ ਕੀਤੀਆਂ। ਸੋ ਤਿੰਨੇ ਜਿਹੜੀਆਂ ਹਾਈ ਲੈਵਲ ਪੋਜੀਸ਼ਨ ਆ ਉਹ ਕਾਫੀ ਜਿਹੜੀਆਂ ਹੁਣ ਉਹ ਖਤਰੇ 'ਚ ਬਣੀਆਂ ਹੋਈਆਂ ਹੈਗੀਆਂ। ਬਿਲਕੁਲ ਜੀ, ਉਹਨਾਂ ਨੇ ਆਪ ਹੀ ਜਿਹੜਾ ਆ ਉਹਦੇ ਬਾਰੇ ਜਾਣਕਾਰੀ ਦਿੱਤੀ, ਕਹਿੰਦੇ ਵੀ ਇਸ ਤੋਂ ਪਹਿਲੋਂ ਮੇਰਾ ਜਿਹੜਾ ਆ ਉਹ ਨਾ ਆਵੇ ਪਤਾ ਲੱਗੇ, ਉਹ ਖੁਦ ਉਹਨਾਂ ਨੇ ਦੱਸ ਦਿੱਤਾ। ਅਤੇ ਇਸ ਟਾਈਮ ਵਰਜੀਨੀਆ ਪੂਰੇ ਕੈਓਸ ਦੇ ਵਿੱਚ ਆ, ਸਮਝ ਨਹੀਂ ਆ ਰਿਹਾ ਜਿਹੜੇ ਡੈਮੋਕ੍ਰੇਟਸ ਆ ਵੀ ਉਹ ਕਰਨ ਕਿੱਧਰ, ਜਾਣ ਕਿੱਧਰ, ਕਿਸੇ ਪਾਸੇ ਵੀ ਮੂੰਹ ਜਿਹੜੇ ਦਿਖਾਉਣ ਵਾਲੇ ਨਹੀਂ ਰਹੇ। ਅਤੇ ਡੈਮੋਕ੍ਰੇਟ ਪਾਰਟੀ ਦੇ ਵਿੱਚੋਂ ਹੀ ਬਹੁਤ ਜ਼ਿਆਦਾ ਜਿਹੜੀ ਹੁਣ ਨਾਲ ਦੇ ਨਾਲ ਮੰਗ ਉੱਠ ਰਹੀ ਆ ਵੀ ਇਹਨਾਂ ਨੂੰ ਜਿਹੜਾ ਰਿਜ਼ਾਈਨ ਜਿਹੜਾ ਕਰਨਾ ਚਾਹੀਦਾ, ਅਸਤੀਫੇ ਜਿਹੜੇ ਇਹਨਾਂ ਨੂੰ ਦੇਣੇ ਚਾਹੀਦੇ ਆ। ਵਰਜੀਨੀਆ ਦਾ ਜਿਹੜਾ ਗਵਰਨਰ ਆ ਨੌਰਥਮ, ਉਸਨੇ ਪਹਿਲੋਂ ਤਾਂ ਇਹੀ ਕਿਹਾ ਸੀਗਾ ਵੀ ਮੈਂ ਜਿਹੜਾ ਆਪਣੀ ਪੂਰਾ ਟਨਿਓਰ ਜਿਹੜਾ ਕੰਪਲੀਟ ਕਰੂੰਗਾ, ਪਰ ਲੈਟਸ ਸੀ ਵੀ ਜਿਸ ਤਰੀਕੇ ਦਾ ਪ੍ਰੈਸ਼ਰ ਜਿਹੜਾ ਦਬਾਅ ਜਿਹੜਾ ਉਹਨਾਂ ਦੇ ਉੱਤੇ ਬਣ ਰਿਹਾ ਵੀ ਉਹ ਇਹ ਕਰ ਸਕਣਗੇ ਜਾਂ ਨਹੀਂ। ਜੀ, ਦੂਸਰੇ ਪਾਸੇ ਜਿਹੜੇ ਰਿਪਬਲਿਕਨ ਆ ਉਹਨਾਂ ਨੂੰ ਜਿਹੜਾ ਇਹ ਮੁੱਦਾ ਮਿਲ ਵੀ ਗਿਆ ਬਿਲਕੁਲ। ਸੋ ਰਿਪਬਲਿਕਨ ਕਹਿੰਦੇ ਆ ਵੀ ਉਹੀ ਜਿਹੜੇ ਡੈਮੋਕ੍ਰੇਟਿਕ ਪਾਰਟੀ ਦੀਆਂ ਬੀਬੀਆਂ ਜਿਹੜੀਆਂ ਜਦੋਂ ਜੱਜ ਕੈਵਨਾ ਦੀ ਕਨਫਰਮੇਸ਼ਨ ਹੋ ਰਹੀ ਸੀ ਉਸ ਟਾਈਮ ਜਿਹੜੀ ਬੀਬੀ ਪ੍ਰੋਫੈਸਰ ਵੱਲੋਂ ਚਾਰਜ ਲਾਏ ਗਏ ਸੀ, ਉਦੋਂ ਇੰਨਾ ਰੌਲਾ ਪਾਉਂਦੇ ਸੀ ਵੀ ਹੁਣ ਵੀ ਇਹ ਲੇਡੀ ਜਿਹੜੀ ਆ ਵਨੈਸਾ, ਇਹ ਇੱਕ ਪ੍ਰੋਫੈਸਰ ਆ ਟਾਈਸਨ, ਜਿਸ ਵੱਲੋਂ ਚਾਰਜਸ ਲਾਏ ਗਏ ਆ, ਅਤੇ ਵੀ ਹਜੇ ਤੱਕ ਵੀ ਕਮਲਾ ਹੈਰਿਸ ਜਾਂ ਐਲਿਜ਼ਾਬੈਥ ਬੈਰਨ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ। ਸੋ ਉਹਨਾਂ ਨੂੰ ਵੀ ਜਿਹੜਾ ਹੁਣ ਮੁੱਦਾ ਇਹ ਲੱਭ ਗਿਆ ਹੈ। ਬਿਲਕੁਲ ਜੀ, ਬਿਲਕੁਲ। ਇਹ ਦੋਨੋਂ ਪਾਸੇ ਜਿਹੜਾ ਇਸ ਟਾਈਮ ਮੁੱਦੇ ਜਿਹੜੇ ਮਿਲੇ ਹੋਏ ਨੇ, ਅਤੇ ਇਸ ਟਾਈਮ ਡੈਮੋਕ੍ਰੇਟ ਪਾਰਟੀ ਪੂਰੇ ਤੱਤੇ ਪਾਣੀ 'ਚ, ਕਿਉਂਕਿ ਉਹਨਾਂ ਦੀ ਹਿਪੋਕ੍ਰੇਸੀ ਇਸ ਚੀਜ਼ ਦੇ ਵਿੱਚ ਜਿਹੜੀ ਉਹ ਸਾਹਮਣੇ ਆ ਰਹੀ ਆ ਵੀ ਉਦੋਂ ਪੂਰੇ ਤੱਤੇ ਸੀਗੇ ਵੀ ਇੱਦਾਂ ਕਰ ਦਿਓ, ਇਹਨੂੰ ਨੋਮੀਨੇਟ ਨਹੀਂ ਹੋਣਾ ਚਾਹੀਦਾ। ਅਤੇ ਹੁਣ ਇਹਨਾਂ ਦੇ ਜਿਹੜੇ ਆਲਰੇਡੀ ਉੱਥੇ ਪਹੁੰਚੇ ਹੋਏ ਉਹਨਾਂ ਉੱਤੇ ਦੋਸ਼ ਲੱਗ ਰਹੇ ਨੇ, ਤਾਂ ਉਸ ਉੱਤੇ ਜਿਹੜੇ ਚੁੱਪੀ ਧਾਰੀ ਬੈਠੇ ਆ। ਉੱਦਾਂ ਉਹਨਾਂ ਨੇ ਗਵਰਨਰ ਨੂੰ ਜਿਹੜਾ ਰਿਜ਼ਾਈਨ ਕਰਨ ਦੇ ਲਈ ਇਹ ਸਾਰਿਆਂ ਨੇ ਜਿਹੜਾ ਉਹ ਆਖਿਆ ਹੋਇਆ ਆ, ਜਿਨ੍ਹਾਂ ਨੇ ਬਲੈਕ ਮਾਸਕ ਜਿਹੜਾ ਆ ਆਪਣੀ ਈਅਰ ਬੁੱਕ ਦੇ ਵਿੱਚ ਯੂਜ਼ ਕੀਤਾ ਸੀ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਹੁੰਦਾ ਹੈ। ਪਰ ਇਹਦੇ ਨਾਲ ਇਹ ਜ਼ਰੂਰ ਹੈਗਾ ਹਰਜੋਤ ਸਿੰਘ ਜੀ ਵੀ ਡੈਮੋਕ੍ਰੇਟ ਪਾਰਟੀ ਦਾ ਅੰਦਰੂਨੀ ਜਿਹੜਾ ਟਰਮੋਇਲ ਆ ਉਹ ਹੋਰ ਜ਼ਿਆਦਾ ਵਧੇਗਾ। ਉਹ ਕਸੂਤੇ ਇਸ ਕਰਕੇ ਫਸੇ, ਉਹ ਜਿਹੜੀ ਚੌਥੀ ਪੋਜੀਸ਼ਨ ਆ ਉਹ ਸੈਕਟਰੀ ਆਫ ਸਟੇਟ ਜਿਹੜਾ ਗਵਰਨਰ ਬਣ ਸਕਦਾ ਉਹ ਰਿਪਬਲਿਕਨ ਆ। ਸੋ ਇਸ ਕਰਕੇ ਉਹ ਰਿਜ਼ਾਈਨ ਵੀ ਨਹੀਂ ਦੇ ਰਿਹਾ, ਪਰ ਪ੍ਰੈਸ਼ਰ ਵੀ ਬਹੁਤ ਜਿਹੜਾ ਬਣਿਆ ਪਿਆ ਆ। ਬਿਲਕੁਲ ਜੀ। ਸੋ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਆ। ਕੱਲ੍ਹ ਜਿਹੜੇ ਐਡਮ ਸ਼ਿਫ ਹੈਗੇ ਆ ਉਹਨਾਂ ਨੇ ਇੱਕ ਨਵੀਂ ਜਿਹੜੀ ਗੱਲ ਆ ਉਹ ਕਹੀ ਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਉਹ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਪਰਸਨਲ ਫਾਈਨੈਂਸਿਸ ਆ ਉਹਨਾਂ ਨੂੰ ਇਨਵੈਸਟੀਗੇਟ ਕਰਨ ਦੇ ਲਈ ਹਰੀ ਝੰਡੀ ਜਿਹੜੀ ਉਹ ਦੇ ਰਹੇ ਆ। ਇਹ ਹਾਊਸ ਕਮੇਟੀ ਦੇ ਜਿਹੜੇ ਹਰਜੋਤ ਸਿੰਘ ਜੀ ਇਹ ਚੇਅਰਮੈਨ ਹੈਗੇ ਨੇ, ਇੰਟੈਲੀਜੈਂਸ ਕਮੇਟੀ ਦੇ ਜਿਹੜੇ ਚੇਅਰਮੈਨ ਆ। ਸੋ ਉਹ ਜਿਹੜੇ ਐਡਮ ਸ਼ਿਫ ਆ ਉਹਨਾਂ ਨੇ ਇਹ ਕਿਹਾ ਆ ਵੀ ਇਹ ਇਨਵੈਸਟੀਗੇਸ਼ਨ ਜਾਂਚ ਇਸ ਲਈ ਕਰ ਰਹੇ ਆ ਤਾਂ ਜੋ ਇਹ ਮੇਕ ਸ਼ੋਰ ਕਰੀਏ ਵੀ ਜਿਹੜੇ ਰਾਸ਼ਟਰਪਤੀ ਟਰੰਪ ਫੈਸਲੇ ਲੈ ਰਹੇ ਆ ਕਿਤੇ ਉਹਨਾਂ ਦੇ ਵਿੱਚ ਇਹ ਤਾਂ ਨਹੀਂ ਵੀ ਉਹ ਆਪਣੇ ਆਪ ਨੂੰ ਫਾਇਦਾ ਜਿਹੜਾ ਆ ਉਹ ਪਹੁੰਚਾ ਰਹੇ ਹੋਣ, ਵੀ ਉਸ ਦੇ ਨਾਲ ਤਾਂ ਨਹੀਂ ਕਿਤੇ ਤਾਰਾਂ ਜੁੜੀਆਂ ਹੋਈਆਂ। ਸੋ ਇੱਕ ਨਵਾਂ ਜਿਹੜਾ ਇੱਕ ਵਿਵਾਦ ਵਾਸ਼ਿੰਗਟਨ DC ਦੇ ਵਿੱਚ ਸ਼ੁਰੂ ਜਿਹੜਾ ਹੋ ਚੁੱਕਾ। ਜੇ ਕੱਲ੍ਹ ਹੀ ਜਿਹੜੇ ਹਰਜੋਤ ਸਿੰਘ ਜੀ ਰਾਸ਼ਟਰਪਤੀ ਟਰੰਪ ਨੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਕਿਹਾ ਸੀ ਵੀ ਇਨਵੈਸਟੀਗੇਸ਼ਨਾਂ ਜਿਹੜੀਆਂ ਆ ਉਹ ਬੰਦ ਹੋਣੀਆਂ ਚਾਹੀਦੀਆਂ, ਜਿਹੜੀਆਂ ਇੱਕ ਪਾਰਟੀ ਵੱਲੋਂ ਪਾਰਟੀਜ਼ਨ ਜਿਹੜੀਆਂ ਇਨਵੈਸਟੀਗੇਸ਼ਨਸ ਆ ਉਹ ਬੰਦ ਹੋਣ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਸ ਦੇ ਨਾਲ ਜਿਹੜਾ ਕੀ ਹੋਵੇਗਾ। ਪਰ ਐਡਮ ਸ਼ਿਫ ਨੇ ਜਿਹੜਾ ਆਪਣੇ ਆ ਕੇ ਜਿਹੜੇ ਜ਼ਰੂਰ ਰੰਗ ਦਿਖਾਏ ਨੇ, ਇਹ ਉਹੀ ਨੇ ਜਿਹਨੂੰ ਰਾਸ਼ਟਰਪਤੀ ਟਰੰਪ ਨੇ ਜਿਹੜੇ ਭੱਦੀ ਸ਼ਬਦਾਵਲੀ ਆਪਣੇ ਟਰੰਪ ਦੇ ਜਿਹੜੇ ਆਪਣੇ ਟਵੀਟ ਦੇ ਵਿੱਚ ਜਿਹੜੀ ਆ ਉਹ ਵਰਤੀ ਸੀ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇੱਥੇ ਕੀ ਜਿਹੜਾ ਇਹ ਬਣਦਾ ਹੈ ਅਤੇ ਇਨਵੈਸਟੀਗੇਸ਼ਨ ਕਿੱਥੋਂ ਤੱਕ ਜਾ ਸਕੇਗੀ। ਜੀ ਬਿਲਕੁਲ। ਸੋ ਇੰਟੈਲੀਜੈਂਸ ਕਮੇਟੀ ਦੇ ਚੇਅਰਮੈਨ ਐਡਮ ਸ਼ਿਫ ਕੈਲੀਫੋਰਨੀਆ ਤੋਂ ਜਿਹੜੇ ਡੈਮੋਕ੍ਰੇਟ ਹੈਗੇ ਆ, ਸੋ ਉਹਨਾਂ ਵੱਲੋਂ ਜਿਹੜੀ ਫਾਈਨਾਂਸ ਨਾਲ ਰਿਲੇਟਡ ਜਿਹੜੀ ਉਹਨਾਂ ਦੇ ਅਕਾਊਂਟਸ ਹੈਗੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ, ਅਤੇ ਸਾਊਦੀ ਅਰੇਬੀਆ ਅਤੇ ਰਸ਼ੀਆ ਦੇ ਇਹ ਕਨੈਕਸ਼ਨ ਲੱਭਣ ਦੀ ਉਹ ਟਰਾਈ ਕਰ ਰਹੇ ਹੈਗੇ ਆ।
ਤੇ ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਹਰਾਸਮੈਂਟ ਹੈਗੀ ਆ ਤੇ ਅਨਫੋਰਚੂਨੇਟ ਆ, ਤੇ ਸਿਰਫ ਆਪਣਾ ਜਿਹੜਾ ਆ ਕ੍ਰੈਡਿਟ ਇੱਕ ਤਰ੍ਹਾਂ ਨਾਲ ਕਹਿੰਦੇ ਆਪਣਾ ਨਾਂ ਚਮਕਾਉਣ ਕਰਕੇ ਐਡਮ ਸ਼ਿਫ ਕਰ ਰਹੇ ਹੈਗੇ ਆ। ਜੀ ਜੀ ਬਿਲਕੁਲ। ਸੋ ਦੇਖਦੇ ਹਾਂ ਜਿਹੜਾ ਇਸ ਦੇ ਵਿੱਚ ਕੀ ਹੁੰਦਾ। ਅਤੇ ਅੱਜ ਰਾਸ਼ਟਰਪਤੀ ਟਰੰਪ ਨੇ ਚੰਗਾ ਜਿੱਦਾਂ ਕਹਿ ਲਓ ਵੀ ਟਵੀਟ ਦੇ ਉੱਤੇ ਆਪਣੀ ਭੜਾਸ ਹੈ ਐਡਮ ਸ਼ਿਫ ਦੇ ਉੱਤੇ ਵੀ ਜਿਹੜੀ ਉਹ ਕੱਢੀ ਆ। ਇੱਕ ਦਿਨ ਦੇ ਵਿੱਚ ਹੀ ਕਹਿ ਲਓ ਵੀ ਇਹਨਾਂ ਦੀ ਜਿਹੜੀ ਯੂਨਿਟੀ ਦੀ ਗੱਲ ਸੀ ਉਹ ਪਰੇ ਦੀ ਪਰੇ ਰਹਿ ਗਈ। ਵੈਸੇ ਤਾਂ ਲੋਕ ਪਹਿਲਾਂ ਹੀ ਜਿਹੜੇ ਉਹ ਦੇਖ ਰਹੇ ਸੀਗੇ ਵੀ ਇਹ ਲੱਗਦਾ ਨਹੀਂ ਵੀ ਕੋਈ ਚਾਂਸ ਹੈਗਾ ਆ ਵੀ ਦੋਨੋਂ ਪਾਰਟੀਆਂ ਮਿਲ ਕੇ ਕਿਸੇ ਚੀਜ਼ ਦੇ ਉੱਤੇ ਕੰਮ ਜਿਹੜੀਆਂ ਉਹ ਕਰ ਸਕਣਗੀਆਂ। ਸੋ ਬਿਲਕੁਲ ਉਹਨਾਂ ਨੇ ਆਪਣੇ ਜਿਹੜਾ ਟਵੀਟ ਹੈਗਾ ਉਹਦੇ ਵਿੱਚ ਇਹ ਲਿਖਿਆ ਵੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਅਨਲਿਮਿਟਡ ਪ੍ਰੈਜ਼ੀਡੈਂਸ਼ੀਅਲ ਹਰਾਸਮੈਂਟ ਜਿਹੜੀ ਹੋ ਰਹੀ ਹੈਗੀ ਆ। ਇੰਟੈਲੀਜੈਂਸ ਕਮੇਟੀ ਦੇ ਚੇਅਰਮੈਨ ਐਡਮ ਸ਼ਿਫ ਡੈਮੋਕ੍ਰੇਟ ਜੋ ਕੈਲੀਫੋਰਨੀਆ ਆ ਉਹਨਾਂ ਵੱਲੋਂ। ਜੀ ਅਗਲੀ ਜਿਹੜੀ ਆ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਇਹ ਇਮੀਗ੍ਰੇਸ਼ਨ ਦੇ ਨਾਲ ਜਿਹੜੀ ਜੁੜੀ ਹੋਈ। ਆਪਾਂ ਬੀਤੇ ਦਿਨਾਂ ਦੇ ਵਿੱਚ ਖਬਰ ਜਿਹੜੀ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਇਹ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਨਕਲੀ ਜਿਹੜੀ USCIS ਵਾਲਿਆਂ ਨੇ ਜਿਹੜੀ ਇੱਕ ਯੂਨੀਵਰਸਿਟੀ ਬਣਾ ਕੇ ਮਾਫੀ ਚਾਹੁੰਦਾ ਆਈਸ ਵਾਲਿਆਂ ਨੇ ਜਿਹੜੀ ਉਹ ਬਣਾ ਕੇ ਅਤੇ ਕਈ ਲੋਕ 600 ਤੋਂ ਵੱਧ ਜਾਂ ਤਕਰੀਬਨ 600 ਲੋਕ ਜਿਹੜੇ ਆ ਉਸ ਦੇ ਖੜਕੀ ਦੇ ਵਿੱਚ ਫਸਾਏ ਸੀ, ਜਿਨ੍ਹਾਂ ਵਿੱਚੋਂ 100 ਲੋਕਾਂ ਨੂੰ ਉਹਨਾਂ ਨੇ ਗ੍ਰਿਫਤਾਰ ਵੀ ਜਿਹੜਾ ਉਹ ਕਰ ਲਿਆ ਸੀ। ਸੋ ਇਸੇ ਤਰੀਕੇ ਦਾ ਇੱਕ ਹੋਰ ਜਿਹੜਾ ਹਰਜੋਤ ਸਿੰਘ ਜੀ ਇੱਕ ਵੀਜ਼ਾ ਅਤੇ ਨੈਚੁਰਲਾਈਜੇਸ਼ਨ ਫਰਾਡ ਦੇ ਵਿੱਚ ਇੱਕ ਬੰਦੇ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ। ਨੀਰਜ ਸ਼ਰਮਾ ਨਾਂ ਦਾ ਇਹ ਜਿਹੜਾ ਬੰਦਾ 43 ਸਾਲ ਇਸ ਦੀ ਉਮਰ ਦੱਸੀ ਜਾਂਦੀ ਹੈ, ਨਿਊ ਜਰਸੀ ਤੋਂ। ਅਤੇ ਉਸ ਦੇ ਵਿੱਚ ਜਿਹੜੇ ਮਿਡਲਸੈਕਸ ਕਾਊਂਟੀ ਦੇ ਵਿੱਚ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਉੱਤੇ 11 ਜਾਅਲੀ H1B ਵੀਜ਼ਾ ਐਪਲੀਕੇਸ਼ਨਾਂ ਅਤੇ ਨਾਲ ਦੇ ਨਾਲ ਜਿਹੜੀ ਉਹਦੀ ਖੁਦ ਦੀ ਸਿਟੀਜ਼ਨਸ਼ਿਪ ਆ ਉਹ ਧੋਖੇ ਦੇ ਨਾਲ ਲੈਣ ਦੇ ਜਿਹੜੇ ਦੋਸ਼ ਆ ਉਸ ਉੱਤੇ ਲਾਏ ਗਏ ਨੇ। ਸੋ ਕਹਿੰਦੇ ਵੀ ਸ਼ਰਮਾ ਕੀ ਕਰਦਾ ਸੀਗਾ ਵੀ ਫੋਰਨ ਵਰਕਰਸ ਆ ਉਹਨਾਂ ਨੂੰ ਰਿਕਰੂਟ ਜਿਹੜਾ ਕਰਦਾ ਸੀ IT ਐਕਸਪਰਟੀਜ਼ ਜਿਹੜਾ ਉਹ ਦੱਸ ਕੇ, ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਪੋਟੈਂਸ਼ੀਅਲ ਜਿਹੜਾ ਆ ਸਟਾਫਰਸ ਦੇ ਵਜੋਂ H1B ਵੀਜ਼ੇ ਦੇ ਲਈ ਅਪਲਾਈ ਕਰ ਦਿੱਤਾ ਸੀ। ਸੋ ਬੇਸਿਕਲੀ ਜਿੰਨੀਆਂ ਕੰਸਲਟੈਂਸੀ ਜਿਹੜੀਆਂ ਕੰਪਨੀਆਂ ਹੁੰਦੀਆਂ ਆ ਇਹ ਉਹਨਾਂ ਉੱਤੇ ਇੱਕ ਕਾਫੀ ਵੱਡਾ ਜਿਹੜਾ ਕਹਿ ਸਕਦੇ ਹਾਂ ਵੀ ਹੁਣ ਇਹ ਪੈ ਗਏ ਨੇ ਉਸ ਦੇ ਦੁਆਲੇ ਨੂੰ ਜਿਹੜਾ ਉਹ ਪੂਰੀ ਤਰ੍ਹਾਂ ਜਿਹੜੇ ਹੋਏ ਪਏ ਨੇ। ਹੁਣ ਦੂਸਰਾ ਵੀ ਰਾਜਕਨਵੀਰ ਸਿੰਘ ਜਿਹੜਾ ਉਹ ਸਟੂਡੈਂਟਸ ਵਾਲਾ ਜਿਹੜੀ ਫੇਕ ਯੂਨੀਵਰਸਿਟੀ ਸੈਟਅਪ ਕੀਤੀ ਸੀ ਉਹ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ। ਮੋਸਟਲੀ ਉਹ ਜਿਹੜੇ ਸਟੂਡੈਂਟਸ ਉਹਨਾਂ ਦੇ ਲਈ ਸੀ ਜਿਹੜੇ ਆਲਰੇਡੀ USA ਦੇ ਵਿੱਚ ਹੈਗੇ ਆ, ਨਵੇਂ ਐਡਮਿਸ਼ਨ ਵਾਲੀ ਨਹੀਂ ਸੀ। ਮੈਂ ਪੂਰੀ ਰਿਪੋਰਟ ਉਹ ਪੜ੍ਹ ਰਿਹਾ ਸੀ। ਕੀ ਹੁੰਦਾ ਵੀ ਕਈ ਵਾਰੀ ਜਦੋਂ ਤੁਸੀਂ ਇੱਥੋਂ ਮਾਸਟਰਸ ਕਰ ਲੈਂਦੇ ਆ ਜਾਂ ਬੈਚਲਰ ਕਰ ਲੈਂਦੇ ਤੇ ਤੁਹਾਡੇ ਕੋਲ ਉਹ ਜਿਹੜਾ ਸਮਾਂ ਦਿੰਦੇ ਆ 18 ਮਹੀਨੇ ਦਾ, ਉਹਦੇ 'ਚ ਜੋਬ ਨਹੀਂ ਮਿਲਦੀ, ਫਿਰ ਸਟੂਡੈਂਟ ਜਿਹੜੇ ਹੁੰਦੇ ਆ ਹੋਰ ਕਿਤੇ ਨਾ ਕਿਤੇ ਐਡਮਿਸ਼ਨ ਲੈ ਲੈਂਦੇ ਆ ਵੀ ਤਾਂ ਕਿ ਜਿਹੜਾ ਉਹਨਾਂ ਦਾ ਜਿਹੜਾ ਟਾਈਮ ਆ ਉਹ ਬਚ ਜਾਏ, ਉਹਦੇ ਵਿੱਚ ਫਿਰ ਉਹ ਜੋਬ ਵੀ ਦੇਖਦੇ ਰਹਿਣ। ਸੋ ਉਹਦੇ 'ਚ ਇੱਕ ਇੱਥੇ ਲੋਕਲ ਕੈਲੀਫੋਰਨੀਆ ਦੀ ਵਕੀਲ ਆ ਉਹ ਬਹੁਤ ਉਸਨੇ ਰੌਲਾ ਪਾਇਆ ਵੀ ਦੇਖੋ ਜੀ ਇਹ ਧੋਖੇ ਦੇ ਨਾਲ ਇੰਡੀਅਨ ਸਟੂਡੈਂਟ ਨੂੰ ਫਸਾਇਆ ਗਿਆ, ਉਹਨਾਂ ਦੇ ਪੈਸੇ ਲਏ ਗਏ। ਸੋ ਇੱਦਾਂ ਜਿਹੜੇ ਵਕੀਲ ਆ ਉਹਨਾਂ ਵੱਲ ਵੀ ਜਿਹੜਾ ਧਿਆਨ ਰੱਖਣਾ ਚਾਹੀਦਾ ਵੀ ਵਕੀਲ ਸਹੀ ਆ ਜਾਂ ਤੁਹਾਨੂੰ ਗਲਤ ਰਿਪੋਰਟ ਦੇ ਰਿਹਾ ਹੈਗਾ। ਇਹ ਮੀਡੀਆ 'ਚ ਕਾਫੀ ਆਈ ਆ ਗੱਲ, ਪਰ ਰੀਅਲ ਸਟੋਰੀ ਜਿਹੜੀ ਆ ਉਹ ਜ਼ਰੂਰ ਪੜ੍ਹਨੀ ਚਾਹੀਦੀ ਆ ਵੀ ਕਿਸ ਤਰ੍ਹਾਂ ਜਿਹੜੇ ਉਹ ਸਟੂਡੈਂਟ ਆ ਉਹ ਅੜਿੱਕੇ ਆਏ ਹੈਗੇ ਆ। ਜੀ ਬਿਲਕੁਲ। ਇਸ ਦੇ ਵਿੱਚ ਕਹਿੰਦੇ ਆ ਵੀ ਇਸ ਨੂੰ 10 ਸਾਲ ਦੀ ਸਜ਼ਾ ਅਤੇ $2.5 ਲੱਖ ਦਾ ਜੁਰਮਾਨਾ ਨੀਰਜ ਸ਼ਰਮਾ ਨੂੰ ਜਿਹੜਾ ਆ ਉਹ ਹੋ ਸਕਦਾ ਆ। ਸੋ ਇਹ ਜਿਹੜੇ ਆ ਹਰਜੋਤ ਸਿੰਘ ਜੀ ਜਿੱਦਾਂ ਆਪਾਂ ਦੱਸਿਆ ਵੀ ਇਸ ਤਰੀਕੇ ਦੇ ਨਾਲ ਜਿਹੜਾ ਕੋਈ ਜਾਅਲੀ ਤਰੀਕੇ ਦੇ ਨਾਲ ਆਪਣੇ ਕਾਗਜ਼ ਲਾਉਂਦਾ। ਹੁਣ ਤੁਸੀਂ ਦੇਖੋ ਵੀ ਇਹ ਨੈਚੁਰਲਾਈਜ਼ ਸਿਟੀਜ਼ਨ ਸੀਗਾ, ਹੁਣ ਉਹਨਾਂ ਨੇ ਉਸ ਦਾ ਉਹ ਵੀ ਕੇਸ ਖੋਲ੍ਹ ਲਿਆ ਅਤੇ ਇਹ ਵੀ ਹੋ ਸਕਦਾ ਆ ਵੀ ਇਹ ਜਿਹੜਾ ਕਿਉਂਕਿ ਇਹ ਚਾਰਜਿਸ ਦੇ ਵਿੱਚ ਹੈਗਾ ਵੀ ਇਹਨੇ ਫਰੋਡ ਕਰਕੇ ਜਿਹੜਾ ਸਿਟੀਜ਼ਨਸ਼ਿਪ ਜਿਹੜੀ ਨੀਰਜ ਸ਼ਰਮਾ ਨੇ ਜਿਹੜੀ ਲਈ ਆ। ਸੋ ਹੋ ਸਕਦਾ ਵੀ ਇਹਦੀ ਜਿਹੜੀ ਨੈਚੁਰਲਾਈਜੇਸ਼ਨ ਆ ਉਸਨੂੰ ਜਿਹੜਾ ਰੱਦ ਕਰ ਦਿੱਤਾ ਜਾਵੇ ਤਾਂ ਇਸ ਦੀ ਜਿਹੜਾ ਸਟੇਟਸ ਆ ਓਵਰਆਲ ਨਿਕਲ ਜਾਵੇ। ਪਹਿਲਾ ਕੇਸ ਨਹੀਂ ਹੋਵੇਗਾ। ਹੁਣ ਰੀਸੈਂਟਲੀ ਆਪਾਂ ਪਿਛਲੇ ਕੁਛ ਸਮੇਂ ਦੇ ਵਿੱਚ ਜਿਹੜਾ ਦੇਖਿਆ ਖਾਸ ਕਰਕੇ ਇਸ ਪ੍ਰਸ਼ਾਸਨ ਦੇ ਵਿੱਚ ਵੀ ਲੋਕਾਂ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਵਾਪਸ ਵੀ ਜਿਹੜੀ ਆ ਉਹ ਲਈ ਗਈ ਹੈ। ਇੱਕ ਤਾਂ ਹੋਲੋਕੌਸਟ ਦੇ ਸਮੇਂ ਦਾ ਜਿਹੜਾ ਜਰਮਨੀ ਵਾਲਾ ਬੰਦਾ ਸੀ ਜਿਹੜਾ ਕਾਫੀ ਬਜ਼ੁਰਗ ਸੀਗਾ, ਉਸਨੂੰ ਜਿਹੜਾ ਡਿਪੋਰਟ ਵੀ ਬਾਅਦ ਦੇ ਵਿੱਚ ਕਰ ਦਿੱਤਾ ਸੀਗਾ, ਉਸਦੀ ਉੱਥੇ ਜਾ ਕੇ ਹੁਣ ਜਿਹੜੀ ਮੌਤ ਵੀ ਹੋ ਗਈ ਸੀਗੀ। ਉਸ ਤੋਂ ਪਹਿਲਾਂ ਆਪਾਂ ਜਿਹੜਾ ਦੇਖਿਆ ਸੀਗਾ ਆਪਣੇ ਪੰਜਾਬੀ ਮੂਲ ਦਾ ਹੀ ਜਿਹੜਾ ਆ ਈਸਟ ਕੋਸਟ ਵਾਲੇ ਪਾਸੇ ਬੰਦਾ ਸੀਗਾ, ਉਸ ਦੀ ਵੀ ਇਸ ਤਰੀਕੇ ਦੇ ਨਾਲ ਜਿਹੜੀ ਉਹ ਵਾਪਸ ਲੈ ਲਈ ਗਈ ਸੀ, ਉਸ ਦਾ ਸਟੇਟਸ ਵਾਪਸ ਲੈ ਲਿਆ ਗਿਆ ਸੀਗਾ ਕਿਉਂਕਿ ਇੱਦਾਂ ਆ। ਅਤੇ ਆਪਾਂ ਤੁਹਾਨੂੰ ਰੀਸੈਂਟਲੀ ਦੱਸਿਆ ਵੀ ਸੀਗਾ ਵੀ LA ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ USCIS ਵਾਲਿਆਂ
ਨੇ ਇੱਕ ਨਵਾਂ ਆਪਣਾ ਆਫਿਸ ਖੋਲ੍ਹਿਆ ਆ, ਜਿਹੜਾ ਕਿ ਸਿਰਫ ਉਹਨਾਂ ਕੇਸਾਂ ਦੇ ਉੱਤੇ ਹੀ ਜਿਹੜੀ ਨਜ਼ਰਸਾਨੀ ਰੱਖੇਗਾ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਸ਼ੱਕ ਆ ਵੀ ਲੋਕਾਂ ਨੇ ਜਿਹੜੀ ਆਪਣੀ ਸਿਟੀਜ਼ਨਸ਼ਿਪ ਜਿਹੜੀ ਆ ਉਹ ਜਾਅਲੀ ਦਸਤਾਵੇਜ਼ਾਂ ਦੇ ਨਾਲ ਜਾਂ ਝੂਠ ਬੋਲ ਕੇ ਜਿਹੜੀ ਉਹ ਲਈ ਆ, ਤਾਂ ਜੋ ਉਹਨਾਂ ਉੱਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਸਕੇ। ਸੋ ਇਸ ਟਾਈਮ ਜਿਹੜੇ ਇਮੀਗ੍ਰੇਸ਼ਨ ਦੇ ਮਸਲੇ ਆ ਹਰਜੋਤ ਸਿੰਘ ਜੀ ਬਹੁਤ ਹੀ ਜ਼ਿਆਦਾ ਹੌਟ ਨੇ, ਅਤੇ ਉਹ ਆਪਾਂ ਤੁਹਾਨੂੰ ਹਮੇਸ਼ਾ ਕਹਿੰਦੇ ਹਾਂ ਵੀ ਆਪਣਾ ਪੇਪਰ ਵਰਕ ਅਪ ਟੂ ਡੇਟ ਰੱਖੋ, ਸਹੀ ਜਿਹੜਾ ਪੇਪਰ ਵਰਕ ਜਿਹੜਾ ਆ ਉਹ ਆਪਣਾ ਬਣਾ ਕੇ ਰੱਖੋ, ਰਾਦਰ ਦੈਨ ਬਾਅਦ ਦੇ ਵਿੱਚ ਇੱਕ ਜਿਹੜੀ ਗਲਤੀ ਆ ਉਹ ਫਿਰ ਬਹੁਤ ਲੰਮੇ ਸਮੇਂ ਦੇ ਲਈ ਤੁਹਾਡੇ ਨਾਲ ਜਿਹੜੀ ਇੱਦਾਂ ਹੀ ਲੱਗੀ ਰਹਿ ਜਾਂਦੀ ਆ। ਆਈਸ ਨਾਲ ਰਿਲੇਟਡ ਜੇ ਖਬਰ ਸਾਂਝੀ ਕਰਦੀ ਜਾਈਏ, ਨਾਰਥ ਕੈਰੋਲਿਨਾ ਦੇ ਵਿੱਚ ਇੱਕ ਚਰਚ ਦੇ ਬਾਹਰ ਅਤੇ ਇੱਕ ਸਟੋਰ ਦੇ ਬਾਹਰ ਜਿਹੜੇ ਲੋਕਾਂ ਨੂੰ ਅਰੈਸਟ ਕੀਤਾ ਗਿਆ ਆ ਆਈਸ ਵੱਲੋਂ। ਇਹ ਜਿਹੜੀ ਸਟੇਟਮੈਂਟ ਆ ਉੱਥੇ ਜਿਹੜੇ ਲੋਕਲ ਵਿਟਨੈਸ ਆ ਉਹਨਾਂ ਵੱਲੋਂ ਆ ਰਹੀ ਆ ਵੀ ਇੱਕ ਸਟੋਰ ਦੇ ਬਾਹਰ ਆਈਸ ਵਾਲਿਆਂ ਨੇ ਕਾਫੀ ਲੋਕਾਂ ਨੂੰ ਜਿਹੜੇ ਹੈਗੇ ਅਰੈਸਟ ਕਰਕੇ ਇੱਕ ਚਿੱਟੀ ਵੈਨ ਦੇ ਵਿੱਚ ਉਹ ਲੈ ਗਏ ਹੈਗੇ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਟਰਾਂਸਪੋਰਟੇਸ਼ਨ TSA ਸਿਕਿਉਰਿਟੀ ਜਿਹੜੀ ਏਜੰਸੀ ਉਸ ਦੇ ਨਾਲ ਜਿਹੜੀ ਸੰਬੰਧਿਤ ਆ, ਕਹਿੰਦੇ 2018 ਦੇ ਵਿੱਚ ਵੱਖ-ਵੱਖ ਏਅਰਪੋਰਟ ਚੈੱਕ ਪੁਆਇੰਟਸ ਤੋਂ ਭਾਰੀ ਮਾਤਰਾ ਦੇ ਵਿੱਚ ਜਿਹੜੀਆਂ ਆ ਬੰਦੂਕਾਂ ਫਾਇਰ ਆਰਮਸ ਜਿਹੜੀਆਂ ਆ ਉਹ ਫੜੀਆਂ ਗਈਆਂ ਨੇ। 249 ਏਅਰਪੋਰਟਸ ਜਿਹੜੇ ਮੁਲਕ ਭਰ ਦੇ ਵਿੱਚ ਹੈਗੇ ਆ, ਉਸ ਦੇ ਵਿੱਚ ਕਹਿੰਦੇ ਆ ਵੀ ਸਿਕਿਉਰਿਟੀ ਚੈੱਕ ਪੁਆਇੰਟਸ ਦੇ ਉੱਤੇ 4200 ਜਿਹੜੀਆਂ ਬੰਦੂਕਾਂ ਜਿਹੜੀਆਂ ਆ ਉਹ ਫੜੀਆਂ ਗਈਆਂ, ਜਿਨ੍ਹਾਂ ਦੇ ਵਿੱਚ 86% ਬੰਦੂਕਾਂ ਦੇ ਵਿੱਚ ਲਾਈਵ ਅਸਲਾ ਮੌਜੂਦ ਸੀਗਾ। ਸੋ ਇਹ ਇਸ ਤਰੀਕੇ ਦੀ ਜਿਹੜੀ ਹਰਜੋਤ ਸਿੰਘ ਜੀ ਘਟਨਾ ਜਿਹੜੀਆਂ ਇਹ ਹੋ ਰਹੀਆਂ ਆ। ਸੋ ਇਹ TSA ਦਾ ਜਿਹੜਾ ਡਾਟਾ ਸ਼ੋਅ ਕਰਦਾ ਆ ਵੀ ਇਹ ਕਾਫੀ ਜ਼ਿਆਦਾ ਜਿਹੜਾ ਇੱਕ ਹਿਸਾਬ ਦੇ ਨਾਲ ਲੋਕ ਜਿਹੜੇ ਆਪਣੇ ਫਾਇਰ ਆਰਮਸ ਆ ਉਹ ਲੈ ਕੇ ਤੁਰੇ ਫਿਰਦੇ ਨੇ। ਸੋ ਖਤਰੇ ਵਾਲੀ ਜਿਹੜੀ ਡੈਫੀਨੇਟਲੀ ਇਸ ਦੇ ਵਿੱਚ ਗੱਲ ਜਿਹੜੀ ਆ ਉਹ ਬਣੀ ਪਈ ਹੋਈ ਆ। ਅਤੇ ਉੱਤੋਂ ਇਹ ਨਾਲ ਦੇ ਨਾਲ ਹਰਜੋਤ ਸਿੰਘ ਜੀ ਕਹਿਣਾ ਵੀ ਵਿੱਚੋਂ 86% ਜਿਨ੍ਹਾਂ ਦੇ ਵਿੱਚ ਲਾਈਵ ਅਸਲਾ ਜਿਹੜਾ ਆ ਉਹ ਜਿਹੜਾ ਬਰੂਦ ਆ ਇੱਕ ਹਿਸਾਬ ਦੇ ਨਾਲ ਮੌਜੂਦ ਸੀਗਾ। ਸੋ ਕਹਿੰਦੇ ਪਿਛਲੇ 2017 ਦੇ ਨਾਲੋਂ ਇਹ 7% ਵਾਧਾ ਜਿਹੜਾ ਆ ਇਸ ਤਰੀਕੇ ਦੇ ਨਾਲ ਬੰਦੂਕਾਂ ਜਿਹੜੀਆਂ ਫੜੀਆਂ ਜਾਣੀਆਂ ਚੈੱਕ ਪੁਆਇੰਟਸ ਦੇ ਉੱਤੇ ਇਹ ਹੋਇਆ ਆ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਮੈਜੋਰਟੀ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਲੋਕ ਆ ਉਹ ਇਲੀਗਲ ਇਮੀਗ੍ਰੇਸ਼ਨ ਨੂੰ ਐਜੂਕੇਸ਼ਨ ਨਾਲੋਂ ਜ਼ਿਆਦਾ ਪ੍ਰਾਇਓਰਟੀ ਦੇ ਰਹੇ ਆ। ਕਹਿੰਦੇ ਪਈ ਇਲੀਗਲ ਇਮੀਗ੍ਰੇਸ਼ਨ ਜਿਹੜੀ ਸੱਚਮੁੱਚ ਹੀ ਇੱਕ ਪ੍ਰੋਬਲਮ ਹੈਗੀ ਆ, ਪਰ ਨਾਲ ਦੀ ਨਾਲ ਜਿਹੜੇ ਸਰਵੇ ਵਿੱਚ ਇਹ ਵੀ ਕਿਹਾ ਗਿਆ ਆ ਵੀ ਜਿਹੜੀ ਕੰਧ ਆ ਉਹ ਨਹੀਂ ਬਣਾਉਣੀ ਚਾਹੀਦੀ ਹੈਗੀ, ਪਰ ਕੋਈ ਨਾ ਕੋਈ ਹੋਰ ਜਿਹੜਾ ਉਹਦਾ ਆਲਟਰਨੇਟਿਵ ਉੱਥੇ ਲੱਭਿਆ ਜਾਣਾ ਚਾਹੀਦਾ ਤਾਂ ਕਿ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਉਹ ਕੈਲੀਫੋਰਨੀਆ ਦੇ ਵਿੱਚ ਬੰਦ ਹੋ ਸਕੇ। ਸੋ ਇਹ ਵੀ ਇੱਕ ਸਰਪ੍ਰਾਈਜ਼ਿੰਗ ਸਰਵੇ ਆ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜਿੱਥੇ ਮੈਜੋਰਟੀ ਦੇ ਲੋਕ ਜਿਹੜੇ ਆ ਸਭ ਤੋਂ ਵੱਧ ਮੈਂ ਕਹਿ ਸਕਦਾ ਵੀ ਇਮੀਗ੍ਰੈਂਟਸ ਹੋਰ ਮੁਲਕਾਂ ਤੋਂ ਇੱਥੇ ਆਏ ਹੋਏ ਹੈਗੇ ਆ। ਜੀ ਜੀ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਅਲ ਪਾਸੋ ਦੇ ਜਿਹੜੇ ਕਹਿੰਦੇ ਮੇਅਰ ਆ ਉਹਨਾਂ ਨੇ ਕਹਿੰਦੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਸਟੇਟ ਆਫ ਦਾ ਯੂਨੀਅਨ ਐਡਰੈਸ ਸੀਗਾ ਵੀ ਪ੍ਰੀ ਵਾਲ ਜਿਹੜੇ ਕ੍ਰਾਈਮ ਰੇਟ ਆ ਉਸ ਨੂੰ ਲੈ ਕੇ ਅਤੇ ਵੀ ਵਾਲ ਤੋਂ ਬਾਅਦ ਜੇ ਹੋਊਗਾ ਅਤੇ ਉਸ ਦੇ ਉੱਤੇ ਇੱਕ ਜਿਹੜੀ ਕਹਿ ਲਓ ਵੀ ਝਾਕ ਮਾਰੀ ਆ। ਉਹਨਾਂ ਦਾ ਜਿਹੜਾ ਰਾਸ਼ਟਰਪਤੀ ਟਰੰਪ ਦਾ ਜਿਹੜਾ ਕਲੇਮ ਆ ਉਸ ਨੂੰ ਰਿਫਿਊਟ ਕੀਤਾ, ਰੱਦ ਜਿਹੜਾ ਆ ਉਹ ਉਹਨਾਂ ਨੇ ਕੀਤਾ ਆ। ਅਲ ਪਾਸੋ ਵਨ ਆਫ ਦਾ ਮੋਸਟ ਡੇਂਜਰਸ ਸਿਟੀਜ਼ ਦੇ ਵਿੱਚ ਜਿਹੜਾ ਉਸ ਦਾ ਨਾਮ ਸ਼ੁਮਾਰ ਜਿਹੜਾ ਹੁੰਦਾ ਆ। ਅਤੇ ਬਹੁਤ ਵਾਰੀ ਜਿਹੜੇ ਰਾਸ਼ਟਰਪਤੀ ਟਰੰਪ ਆ ਹੁਣ ਰੀਸੈਂਟਲੀ ਵੀ ਜਿਹੜਾ ਉੱਥੇ ਅਲ ਪਾਸੋ ਦੇ ਵਿੱਚ ਜਾ ਕੇ ਵੀ ਜਿਹੜੇ ਉਹ ਆਏ ਸੀਗੇ। ਅਤੇ ਉਹਨਾਂ ਦਾ ਜਿਹੜਾ ਮੇਅਰ ਹੈਗਾ ਆ ਡੀ ਮਾਰਗੋ ਕਹਿੰਦਾ ਵੀ 5 ਲੱਖ ਦੀ ਪਾਪੂਲੇਸ਼ਨ ਦੇ ਮੁਤਾਬਕ ਅਸੀਂ ਆਪਣੇ ਆਪ ਨੂੰ ਸੇਫ ਸਿਟੀ ਜਿਹੜੀ ਆ ਉਹ ਮੰਨਦੇ ਹਾਂ। 2009 ਦੇ ਵਿੱਚ ਕਹਿੰਦੇ ਆ ਫੈਂਸ ਜਿਹੜੀ ਆ ਉੱਥੇ ਬਣੀ ਸੀਗੀ ਅਤੇ ਤਾਂ ਵੀ ਜਿਹੜਾ ਵੀ ਸਟਿਲ ਸੈਕਿੰਡ ਜਿਹੜਾ ਆ ਉਸ ਦੇ ਵਿੱਚ ਉਹ ਹੈਗੇ ਆ। ਸੋ ਸੇਫਸਟ ਸਿਟੀਜ਼ ਵੱਲ ਨੂੰ ਜਿਹੜਾ ਅਸੀਂ ਵੱਧ ਰਹੇ ਹਾਂ। ਉੱਦਾਂ ਹੁਣ ਮਾਰਗੋ ਜਿਹੜੇ ਆ ਉਹਨਾਂ ਨੇ ਜਲਦੀ ਕਹਿੰਦੇ ਟਵੀਟ ਤਾਂ ਜਿਹੜਾ ਉਹ ਘੱਲ ਦਿੱਤਾ ਸੀ ਰਾਸ਼ਟਰਪਤੀ ਟਰੰਪ ਦਾ ਅਲ ਪਾਸੋ ਦੇ ਬਾਰੇ ਵੀ ਇਹ ਉੱਥੇ ਜਿਹੜਾ ਉਹਨਾਂ ਦਾ ਕਹਿਣਾ ਸੀਗਾ ਵੀ ਇਹ ਕਾਫੀ ਜਿਹੜਾ ਖਤਰਨਾਕ ਆ ਅਤੇ ਵਾਲ ਬਣਨ ਤੋਂ ਬਾਅਦ ਦੇ ਵਿੱਚ ਜਿਹੜੀ ਆ ਉਹ ਸੇਫਟੀ ਉੱਥੇ ਉਹ ਆਈ ਆ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਹੁਣ ਟਵੀਟ ਦੇ ਉੱਤੇ ਹਰਜੋਤ ਸਿੰਘ ਜੀ ਇੱਕ ਰਾਸ਼ਟਰਪਤੀ ਅਤੇ ਮੇਅਰ ਦੀ ਜਿਹੜੀ ਆਪਸੀ ਟਕਰਾਵ ਜਿਹੜਾ ਆ ਉੱਥੇ ਚੱਲ ਰਿਹਾ ਹੈਗਾ ਆ। ਅਗਲੀ ਖਬਰ ਜਿਹੜੀ ਆ ਉਹ ਵੀ ਇਮੀਗ੍ਰੇਸ਼ਨ ਨਾਲ ਰਿਲੇਟਡ ਹੈਗੀ ਆ। ਫਲੋਰੀਡਾ ਦੇ ਵਿੱਚ ਕਹਿੰਦੇ ਵੀ ਇੱਕ ਰਿੰਗ ਬਸਟ ਹੋਇਆ ਹੈਗਾ 20 ਲੋਕਾਂ ਦਾ
20 ਲੋਕਾਂ ਨੇ ਕਹਿੰਦੇ ਲਗਭਗ $2000 ਦੇ ਕੇ ਇੱਕ ਬੰਦੇ ਤੋਂ ਐਕਚੁਅਲ ਜਿਹੜੇ ਫਲੋਰੀਡਾ ਦੇ ਡਰਾਈਵਿੰਗ ਲਾਇਸੈਂਸ ਆ ਉਹ ਰਿਸੀਵ ਕੀਤੇ ਹੈਗੇ ਆ। ਉਹਦੇ ਵਿੱਚ ਜਿਹੜਾ ਬੰਦਾ ਸੀ ਉਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਇਮੀਗ੍ਰੇਸ਼ਨ ਆਫਿਸਰ ਆਪਣੇ ਆਪ ਨੂੰ ਦੱਸ ਰਿਹਾ ਸੀ, ਜਿਹਦਾ ਨਾਂ ਜਿਹੜਾ ਹੈਗਾ ਆ ਵੈਲੋਇਸ ਨੂਨੀਜ਼ ਕਰਕੇ ਦੱਸਿਆ ਗਿਆ ਆ। ਅਤੇ ਉਹ ਜਿਹੜੇ ਝੂਠੇ ਡਾਕੂਮੈਂਟ ਬਣਾ ਕੇ ਦੇ ਦਿੰਦਾ ਸੀ ਇਮੀਗ੍ਰੇਸ਼ਨ ਦੇ, ਜੇ ਤੋਂ ਬਾਅਦ ਜਿਹੜੀ ਫਿਰ ਫਲੋਰੀਡਾ ਦੇ ਵਿੱਚ ਜਿਹੜੀ ਉੱਥੇ ਦੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਆ ਉਹ ਲਾਇਸੈਂਸ ਇਸ਼ੂ ਕਰ ਦਿੰਦੀ ਸੀ। ਸੋ ਫੈਡਰਲ ਏਜੰਟਸ ਨੇ 20 ਦੇ ਕਰੀਬ ਇਮੀਗ੍ਰੈਂਟਸ ਜਿਹੜੇ ਆ ਉਹ ਅਰੈਸਟ ਕੀਤੇ ਆ, ਜਿਨ੍ਹਾਂ ਨੇ $2000 ਦੇ ਕੇ ਜਿਹੜਾ ਆ ਇਹ ਆਪਣੇ ਲਾਇਸੈਂਸ ਲਏ ਹੈਗੇ ਆ। ਜੀ। ਅਤੇ ਹਰਜੋਤ ਸਿੰਘ ਜੀ, ਇੱਕ ਜਿਹੜੀ ਆਪਾਂ ਹੁਣ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਆਉਂਦੇ ਹਾਂ ਅਤੇ ਉਸ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਚੱਲਦਾ ਰਹੇਗਾ ਜੀ। Elk Grove ਦਾ ਸਭ ਤੋਂ ਵੱਡਾ ਗ੍ਰੋਸਰੀ ਸਟੋਰ ਇੰਡੀਆ ਸਪਾਈਸਿਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗ੍ਰੋਸਰੀ, ਤਾਜ਼ੀਆਂ ਸਬਜ਼ੀਆਂ ਤੇ ਮਸਾਲੇ ਅਤੇ ਬਰਤਨ ਵੀ ਖਰੀਦ ਸਕਦੇ ਹੋ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916-691-1110। ਇੰਡੀਆ ਸਪਾਈਸਿਸ ਐਂਡ ਮਿਊਜ਼ਿਕ 9059 ਬਰੂਸਵਿਲ ਰੋਡ ਸਵੀਟ 100 Elk Grove। ਇਹ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500 408-272-2500। ਖਾਲਸਾ ਇੰਸ਼ੋਰੈਂਸ ਏਜੰਸੀ। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ, ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248-228-4580 ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਜ਼, ਜਿਨ੍ਹਾਂ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਜ਼, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜਵੈਲਰਜ਼ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਜ਼ 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916-956-3094 9169563094। ਮਨਜਿੰਦਰ, ਆ ਕੇ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਿਲਾਰੇ ਹੋਏ ਆ? ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ, ਉਹਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ। ਫਿਕਰ ਨਾ ਕਰੋ, ਆਪਾਂ ਚੱਲਦੇ ਆ ਇੰਦਰਪਾਲ ਸਿੰਘ ਮਿਆਲ IBS ਟੈਕਸ ਵਾਲਿਆਂ ਦੇ, ਜਿਹੜੇ ਕਿ 1982 ਤੋਂ ਟੈਕਸ ਭਰਨ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ, ਜਿੱਥੋਂ ਤੁਸੀਂ ਭਰਵਾ ਸਕਦੇ ਹੋ ਇੰਡੀਵਿਜੂਅਲ, ਬਿਜ਼ਨਸ, ਪਾਰਟਨਰਸ਼ਿਪ, ਕਾਰਪੋਰੇਟ ਦਾ ਹਰ ਇੱਕ ਤਰ੍ਹਾਂ ਦਾ ਟੈਕਸ, ਅਤੇ ਕਰਦੇ ਹਨ ਫ੍ਰੀ ਇਨੀਸ਼ੀਅਲ ਕੰਸਲਟੇਸ਼ਨ। ਇਹਨਾਂ ਦਾ ਭਰੋਸੇਯੋਗ ਸਟਾਫ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡੀ ਮਦਦ ਕਰਦਾ ਹੈ। IBS ਟੈਕਸ ਸਰਵਿਸ, ਟੈਕਸ ਐਂਡ ਅਕਾਊਂਟ
ਅਕਾਊਂਟਿੰਗ ਕਾਰਪੋਰੇਸ਼ਨ ਅਤੇ ਇਹਨਾਂ ਦੀਆਂ 2 ਬ੍ਰਾਂਚਾਂ ਹਨ। ਸੈਕਰਾਮੈਂਟੋ ਨਟੋਮਸ ਬ੍ਰਾਂਚ ਤੇ ਲਈ ਗੱਲ ਕਰ ਸਕਦੇ ਹੋ ਇੰਦਰਪਾਲ ਸਿੰਘ ਮਿਆਲ ਜੀ ਨਾਲ 9166412585 9166412585 2087 ਅਰੇਨਾ ਬੁਲੇਵਾਰਡ ਸੂਈਟ 140 ਅਤੇ ਯੂਬਾ ਸਿਟੀ ਬ੍ਰਾਂਚ ਤੇ ਲਈ 5306747161 530 327 ਪਰਸੀ ਐਵਨਿਊ ਯੂਬਾ ਸਿਟੀ। ਜੋਤ ਤੂੰ ਤਾਂ ਮੇਰੀ ਮੁਸ਼ਕਿਲ ਆਸਾਨ ਕਰਤੀ ਆ। ਚੱਲ ਫਿਰ ਚੱਲਦੇ ਆ IBS ਟੈਕਸ ਸਰਵਿਸ ਵਾਲਿਆਂ ਦੇ। ਨਵੇਂ ਕਲਾਇੰਟਸ ਵਾਸਤੇ ਟੈਕਸ ਪ੍ਰੈਪਰੇਸ਼ਨ ਸਰਵਿਸ ਤੇ $10 ਆਫ ਰੱਖੇ ਗਏ ਹਨ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਆਬੇ। ਮੈਂ ਵੀ ਸੁਣਦਾ ਤੇ ਤੁਸੀਂ ਵੀ ਸੁਣੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਧੰਨਵਾਦ ਜੀ, ਇੱਕ ਵਾਰੀ ਫਿਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅਗਲੇ ਜਿਹੜੀਆਂ ਖਬਰਾਂ ਉਸ ਦੇ ਵੱਲ ਜਾਂਦੇ ਹਾਂ ਅਤੇ ਇੱਕ ਜਿਹੜੀ ਇਸ ਟਾਈਮ ਗੱਲਬਾਤ ਜਿਹੜੀ ਆਪਾਂ ਕਰਨਾ ਚਾਹੁੰਦੇ ਹਾਂ ਹਰਜੋਤ ਸਿੰਘ ਜੀ, ਇੱਕ TV ਦੇ ਵੱਲੋਂ ਸਾਨੂੰ ਜਿਹੜਾ ਪੁੱਛਿਆ ਗਿਆ ਵੀ ਕੋਈ ਉਹਨਾਂ ਨੂੰ ਉਸ ਤਰੀਕੇ ਦਾ ਬੰਦਾ ਚਾਹੀਦਾ ਹੈ, ਇੱਕ ਜਿਹੜੀ ਡਾਕੂਮੈਂਟਰੀ ਉਹ ਰਨ ਕਰਨਾ ਚਾਹੁੰਦੇ ਨੇ। ਉਹ ਅਜਿਹੇ ਬੰਦੇ ਦੇ ਉੱਤੇ ਇੱਕ ਡਾਕੂਮੈਂਟਰੀ ਰਨ ਕਰਨਾ ਚਾਹੁੰਦੇ ਜਿਹੜਾ ਇੱਕ ਟਰੱਕਿੰਗ ਦੇ ਨਾਲ ਜੁੜਿਆ ਹੋਵੇ ਅਤੇ ਉਹ ਇਸ ਤਰੀਕੇ ਦੀ ਉਹਨਾਂ ਨੂੰ ਭਾਲ ਹੈਗੀ ਆ ਵੀ ਜਿਹੜਾ ਕਿਤੇ ਉਹ ਡਿਟੈਂਸ਼ਨ ਸੈਂਟਰ ਦੇ ਵਿੱਚ ਰਹਿ ਕੇ ਬਾਅਦ ਦੇ ਵਿੱਚ ਉਹਨਾਂ ਦਾ ਅਸਾਈਲਮ ਕੇਸ ਅਪਰੂਵ ਹੋਇਆ ਹੋਵੇ ਅਤੇ ਹੁਣ ਜਿਹੜਾ ਟਰੱਕਿੰਗ ਇੰਡਸਟਰੀ ਦੇ ਨਾਲ ਜਿਹੜਾ ਜੁੜਿਆ ਹੋਵੇ ਬਤੌਰ ਜਿਹੜਾ ਐਜ਼ ਏ ਜਾਂ ਡਰਾਈਵਰ ਜਾਂ ਕਿਸੇ ਵੀ ਤਰੀਕੇ ਨਾਲ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਜੁੜਿਆ ਹੋਵੇ। ਸੋ ਉਸ ਤਰੀਕੇ ਦੇ ਰਾਈਟ ਨਾਓ ਬੰਦੇ ਦੀ ਜਿਹੜੀ ਉਹ ਭਾਲ ਦੇ ਵਿੱਚ ਆ। ਜੇ ਤੁਹਾਨੂੰ ਲੱਗਦਾ ਵੀ ਕੋਈ ਤੁਹਾਨੂੰ ਜਾਣਦਾ ਆ ਜਿਹੜਾ ਇਸ ਸਥਿਤੀ ਦੇ ਵਿੱਚੋਂ ਲੰਘਿਆ ਆ ਵੀ ਡਿਟੈਂਸ਼ਨ ਦੇ ਵਿੱਚ ਪਹਿਲਾਂ ਰਿਹਾ ਹੋਵੇ, ਫਿਰ ਅਸਾਈਲਮ ਦਾ ਕੇਸ ਉਸ ਦਾ ਅਪਰੂਵ ਹੋਇਆ ਹੋਵੇ, ਤਾਂ ਉਹਨਾਂ ਦੇ ਨਾਲ ਉਹ ਗੱਲਬਾਤ ਕਰਨਾ ਚਾਹੁੰਦੇ ਆ। ਬੇਸਿਕਲੀ ਉਹ ਸਟੋਰੀ ਜਿਹੜੀ ਉਹ ਜਾਣਨਾ ਚਾਹੁੰਦੇ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਇੱਥੇ ਉਹ ਆਏ ਆ, ਕੀ ਕਾਰਨ ਜਿਹੜੇ ਉਹ ਰਹੇ ਆ। ਸੋ ਜੇ ਕਿਸੇ ਦੇ ਕੋਲ ਕੋਈ ਤੁਹਾਨੂੰ ਜਾਣਦਾ ਆ ਜਾਂ ਕੋਈ ਖੁਦ ਤੁਹਾਨੂੰ ਲੱਗਦਾ ਆ ਵੀ ਉਸ ਤਰੀਕੇ ਦੇ ਨਾਲ ਹੈ ਤਾਂ ਉਹ ਜ਼ਰੂਰ ਸਾਨੂੰ ਪੰਜਾਬੀ ਰੇਡੀਓ USA ਦੇ ਉੱਤੇ ਕਾਲ ਕਰ ਲਿਓ। ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਤੁਸੀਂ ਸਾਨੂੰ ਜਿਹੜਾ ਕਾਲ ਕਰ ਸਕਦੇ ਹੋ 408 272 5200 4082725200 ਜਾਂ 408 722 7698 4087227698 ਦੇ 'ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਸੰਪਰਕ ਕਰੋ। ਅਸੀਂ ਤੁਹਾਡੀ ਜਿਹੜੀ ਆ ਉਹ ਫਿਰ ਗੱਲਬਾਤ ਉਹਨਾਂ ਦੇ ਨਾਲ ਜਿਹੜੀ ਆ ਉਹ ਕਰਵਾ ਦੇਵਾਂਗੇ ਜਾਂ ਤੁਹਾਡਾ ਕੌਂਟੈਕਟ ਉਹਨਾਂ ਨੂੰ ਦੇ ਦਾਂਗੇ। ਸੋ ਅੰਗਰੇਜ਼ੀ ਜਿਹੜੀ ਆ ਉਹ ਜਾਣਦੇ ਹੋਣ ਕਿਉਂਕਿ ਜਿਹੜਾ ਇੱਕ ਇੰਗਲਿਸ਼ ਚੈਨਲ ਆ ਉਹਨਾਂ ਨੇ ਇਹ ਜਿਹੜੀ ਡਾਕੂਮੈਂਟਰੀ ਜਿਹੜੀ ਉਹ ਕਰਨੀ ਆ। ਸੋ ਦੈਟ ਵਿਲ ਬੀ ਰੀਅਲੀ ਗੁੱਡ। ਸੋ ਬੇਸਿਕਲੀ ਇੱਕ ਸਿੱਖ ਟਰੱਕਰ ਦੀ ਜਿਹੜੀ ਉਹ ਕਹਾਣੀ ਜਿਹੜੀ ਇਸ ਦੇ ਵਿੱਚ ਉਹ ਜਿਹੜੀ ਉਹ ਦਿਖਾਉਣਾ ਚਾਹੁੰਦੇ ਨੇ। ਸੋ ਬਿਲਕੁਲ ਜਿਹੜਾ ਆ ਇਹ ਅਮਰੀਕਨ TV ਚੈਨਲ ਆ ਜਿਸ ਨੇ 10 ਤੋਂ 12 ਮਿੰਟ ਦੀ ਜਿਹੜੀ ਡਾਕੂਮੈਂਟਰੀ ਬਣਾਉਣੀ ਆ, ਖਾਸ ਕਰਕੇ ਉਸ ਬੰਦੇ ਦੇ ਉੱਤੇ ਜਿਹੜਾ ਪੰਜਾਬ ਤੋਂ ਆਇਆ ਹੋਵੇ, ਉਹ ਉੱਥੇ ਦੀ ਸਿਚੁਏਸ਼ਨ ਵੀ ਦੱਸ ਸਕਦਾ ਹੋਵੇ ਵੀ ਮੈਂ ਕਿਉਂ ਇੱਥੇ ਆ ਕੇ ਪੋਲੀਟੀਕਲ ਅਸਾਈਲਮ ਲਿਆ, ਮੈਂ ਕਿਸ ਤਰ੍ਹਾਂ ਬਾਰਡਰ ਕ੍ਰਾਸ ਕਰਕੇ ਆਇਆ। ਜੇ ਅੰਦਰ ਵੀ ਰਿਹਾ ਹੋਵੇ ਤਾਂ ਹੋਰ ਵੀ ਜਿੱਦਾਂ ਉਹ ਸਟੋਰੀ ਸਟਰੋਂਗ ਬਣੂਗੀ। ਅਤੇ ਉਹ ਤੋਂ ਬਾਅਦ ਉਹ ਆਪਣਾ ਟਰੱਕਿੰਗ ਬਿਜ਼ਨਸ ਦੇ ਵਿੱਚ ਕਿਸ ਤਰ੍ਹਾਂ ਉਹ ਆਪਣਾ ਚਾਹੇ ਟਰੱਕ ਡਰਾਈਵਰ ਆ ਚਾਹੇ ਉਹਦਾ ਟਰੱਕ ਬਿਜ਼ਨਸ ਆ, ਸੋ ਉਹਦੇ ਉੱਤੇ ਉਹ ਸਟੋਰੀ ਰਨ ਕਰਨਾ ਚਾਹੁੰਦੇ ਹੈਗੇ ਆ। ਸੋ ਯੰਗ ਹੋਵੇ, ਕੋਈ 35 ਸਾਲ ਤੋਂ ਥੱਲੇ ਹੋਵੇ ਤਾਂ ਉਹ ਵਧੀਆ ਇਹ ਉਹਨਾਂ ਵੱਲੋਂ ਦੱਸਿਆ ਗਿਆ ਆ। ਸੋ ਪਲੀਜ਼ ਜੇ ਤੁਹਾਡੇ ਨਜ਼ਰ ਦੇ ਵਿੱਚ ਕੋਈ ਆਪਣਾ ਵੀਰ ਇੱਦਾਂ ਦਾ ਹੈਗਾ ਆ, ਉਹ ਸਾਨੂੰ ਕੰਟੈਕਟ ਦੇ ਦਿਓ। ਅਮਰੀਕਨ TV ਚੈਨਲ ਵੱਲੋਂ ਇਹ ਡਾਕੂਮੈਂਟਰੀ ਬਣਾਉਣੀ ਹੈ ਇੱਕ ਟਰੱਕਰ ਦੇ ਉੱਤੇ। ਅਤੇ ਪਰ ਉਹਨੂੰ ਥੋੜ੍ਹਾ ਬਹੁਤਾ ਥੋੜ੍ਹਾ ਨਹੀਂ ਕਾਫੀ ਜਿੱਦਾਂ ਆਪਣੀ ਪ੍ਰੋਬਲਮ ਜਿਹੜੀ ਸਿੱਖਾਂ ਦੀ ਅਤੇ ਪੰਜਾਬੀਆਂ ਦੀ ਪ੍ਰੋਬਲਮ ਦਾ ਵੀ ਪਤਾ ਹੋਵੇ ਵੀ ਕਿਉਂ ਉਹ ਪੰਜਾਬ ਤੋਂ ਭੱਜ ਕੇ ਇੱਥੇ ਆਇਆ ਅਤੇ ਕਿਸ ਤਰ੍ਹਾਂ ਉਹਨੂੰ ਇੰਨੀ ਹਾਰਡਸ਼ਿਪ ਆਈ ਅਤੇ ਹੁਣ ਉਹ ਸਕਸੈਸਫੁਲ ਆਪਣੀ ਵਧੀਆ ਜੋਬ ਕਰਦਾ ਹੈਗਾ ਆ। ਸੋ ਇਹ ਸਟੋਰੀ ਮੇ ਵੀ ਕੋਈ ਉਹਨਾਂ ਨੇ ਇਮੀਗ੍ਰੇਸ਼ਨ ਨਾਲ ਰਿਲੇਟਡ ਮਸਲੇ ਦੇ ਉੱਤੇ ਜਿਹੜਾ ਕੋਈ ਕਰ ਰਿਹਾ ਹੈਗਾ TV ਚੈਨਲ, ਅਤੇ ਸਪੈਸ਼ਲੀ ਉਹਨੇ ਪੰਜਾਬੀ ਰੇਡੀਓ USA ਨੂੰ ਪੁੱਛਿਆ ਵੀ ਤੁਸੀਂ ਸਾਨੂੰ ਇੱਕ ਬੰਦਾ ਲੱਭ ਕੇ ਦਿਓ ਤਾਂ ਜੋ ਜਿਹੜਾ ਆ ਅਸੀਂ ਇਹ ਸਟੋਰੀ ਰਨ ਕਰ ਸਕੀਏ ਵੀ ਕਿਸ ਤਰ੍ਹਾਂ ਇੰਨੀ ਤਕਲੀਫ ਦੇ ਵਿੱਚੋਂ ਲੰਘ ਕੇ ਆ ਕੇ ਬੰਦੇ ਆਪਣਾ ਜਿਹੜਾ ਰੋਟੀ ਪਾਣੀ ਗੁਜ਼ਾਰਾ ਕਰ ਰਹੇ ਹੈਗੇ ਆ। ਅਤੇ ਪਲੱਸ ਉਹ ਪਿਛਲੀ ਵੀ ਜਿਹੜੀ ਪ੍ਰੋਬਲਮ ਦੱਸ ਸਕੇ, ਕਿਉਂਕਿ ਤੁਹਾਨੂੰ ਪਤਾ ਹੀ ਆ ਅਮਰੀਕਾ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ। ਪੋਲੀਟੀਕਲ ਅਸਾਈਲਮ ਦੀ ਜੇ ਖਾਸ ਕਰਕੇ ਗੱਲ ਕਰਦੇ ਜਾਈਏ, ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਬਹੁਤ ਲੋਕਾਂ ਨੂੰ ਪੋਲੀਟੀਕਲ ਅਸਾਈਲਮ ਦੇਣ ਤੋਂ ਗਿਣਤੀ 'ਚ ਘਟਾਇਆ ਗਿਆ ਆ।
ਪਹਿਲਾਂ 80,000 ਸੀ, ਹੁਣ 50,000 ਕਰ ਦਿੱਤੀ ਗਈ ਆ। ਅੱਗੇ ਹੁਣ ਇਹ ਗੱਲ ਇਹ ਚੱਲ ਰਹੀ ਹੈ ਵੀ ਜੇ ਤੁਸੀਂ ਪੋਲੀਟੀਕਲ ਅਸਾਈਲਮ ਬਾਰਡਰ ਤੇ ਮੰਗਣਾ ਆ ਤੇ ਤੁਸੀਂ ਐਂਟਰ ਨਹੀਂ ਹੋ ਸਕਦੇ, ਤੁਹਾਨੂੰ ਮੈਕਸੀਕੋ 'ਚ ਹੀ ਰਹਿਣਾ ਪੈਣਾ ਜੇ ਉਧਰੋਂ ਤੁਸੀਂ ਆਨੇ ਹੈਗੇ ਆ। ਸੋ ਹੋ ਸਕਦਾ ਉਹਨੂੰ ਮੁੱਦੇ ਨਜ਼ਰ ਰੱਖਦੇ ਹੋਏ ਇਹ TV ਚੈਨਲ ਵੱਖ-ਵੱਖ ਕਮਿਊਨਿਟੀਆਂ ਤੋਂ ਵੱਖ-ਵੱਖ ਤਰ੍ਹਾਂ ਦੇ ਲੋਕ ਜਿਹੜੇ ਇੱਥੇ ਆ ਰਹੇ ਆ ਉਹਨਾਂ ਦੀ ਡਾਕੂਮੈਂਟਰੀਆਂ ਬਣਾ ਰਹੇ ਆ ਤੇ ਇੱਕ ਉਹ ਪੰਜਾਬੀ ਬੰਦੇ ਦੀ ਭਾਲ 'ਚ ਆ। ਸੋ ਪਲੀਜ਼ ਸਾਨੂੰ ਕਾਲ ਕਰ ਦਿਓ। ਟਰੱਕਾਂ ਵਾਲੇ ਆਪਾਂ ਨੂੰ ਸੁਣਦੇ ਸਾਰੇ ਹੀ ਆ, ਜੇ ਤੁਹਾਡੇ ਨਜ਼ਰ ਦੇ ਵਿੱਚ ਕੋਈ ਹੋਵੇ, ਖਾਸ ਕਰਕੇ ਜੇ ਦਸਤਾਰਧਾਰੀ ਹੋਵੇ ਤਾਂ ਹੋਰ ਵੀ ਵਧੀਆ ਹੈਗਾ ਆ, ਤੇ ਜ਼ਰੂਰ ਸਾਨੂੰ ਕਾਲ ਕਰ ਦਿਓ। ਟੈਲੀਫੋਨ ਨੰਬਰ 408 272 5200 ਤੇ। ਜੀ ਸੋ ਜ਼ਰੂਰ ਉਹਨਾਂ ਨੂੰ ਜਿਹੜੇ ਇਸ ਤਰੀਕੇ ਦੇ ਨਾਲ ਇੱਕ ਜਾਣੇ ਦੀ ਜ਼ਰੂਰਤ ਹੈਗੀ ਆ ਤਾਂ ਜੋ ਪੂਰੀ ਇਨਫੋਰਮੇਸ਼ਨ ਉਹ ਜਾਣਕਾਰੀ ਆ ਉਹ ਦੱਸ ਸਕਣ ਵੀ ਜਿਹੜਾ ਇੱਕ ਸਿੱਖ ਟਰੱਕਰ ਆ ਉਹ ਕਿੱਦਾਂ ਇੱਥੇ ਪਹੁੰਚਿਆ ਆ ਹੁਣ। ਅਤੇ ਖਾਸ ਕਰਕੇ ਹੁਣ ਕਿਉਂਕਿ ਜਿੱਦਾਂ ਹਰਜੋਤ ਜੀ ਨੇ ਵੀ ਦੱਸਿਆ ਵੀ ਇਮੀਗ੍ਰੇਸ਼ਨ ਦਾ ਜਿੱਦਾਂ ਦਾ ਮਾਹੌਲ ਆ, ਇੱਕ ਉਹ ਵੀ ਸਟੋਰੀ ਉਸ ਦੇ ਵਿੱਚ ਜਿਹੜੀ ਉਹ ਜ਼ਰੂਰ ਪੇਸ਼ ਕਰਨਾ ਚਾਹੁੰਦੇ ਨੇ। ਅਤੇ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਸੀਰੀਜ਼ ਦੇ ਵਿੱਚ ਸੰਦੀਪ ਸਿੰਘ ਜੰਟੀ ਦੇ ਉੱਤੇ ਇੱਕ ਕਹਿੰਦੇ ਦੋਸ਼ ਲੱਗਾ ਸੀਗਾ, ਕਥਿਤ ਦੋਸ਼ ਜਿਹੜਾ ਉਸ ਦੇ ਉੱਤੇ ਲਾਇਆ ਗਿਆ ਸੀਗਾ ਵੀ ਉਸਨੂੰ ਇੱਕ ਕੁੜੀ ਨੂੰ ਅਗਵਾ ਕਰਨ ਦਾ ਜਿਹੜਾ ਦੋਸ਼ ਲਾਇਆ ਗਿਆ ਸੀਗਾ। ਕੱਲ੍ਹ ਕਹਿੰਦੇ ਆ ਅਦਾਲਤ ਦੇ ਵਿੱਚ ਜਿਹੜੇ ਆ ਜੱਜ ਆ ਉਹਨਾਂ ਦੇ ਦੁਆਰਾ ਉਹਨਾਂ ਨੂੰ ਬਾਇਜ਼ਤ ਜਿਹੜਾ ਬਰੀ ਕੀਤਾ ਗਿਆ ਆ। ਅਤੇ ਇਸ ਕੇਸ ਦੇ ਵਿੱਚ ਇਹੀ ਜਿਹੜੇ ਤੱਥ ਸਾਹਮਣੇ ਆਏ ਆ ਵੀ ਉਸ ਕੁੜੀ ਨੇ ਜਿਹੜੀ ਗੱਲ ਆਖੀ ਆ ਵੀ ਉਸਨੂੰ ਅਗਵਾ ਕਰਨ ਵਾਲੀ, ਉਹ ਟੋਟਲੀ ਸਰਾਸਰ ਜਿਹੜੀ ਝੂਠ ਸੀ। ਉਹਨੇ ਮਨ ਘੜਤ ਜਿਹੜੀ ਕਹਾਣੀ ਬਣਾ ਕੇ ਜਿਹੜੀ ਉਹ ਸੁਣਾ ਦਿੱਤੀ ਆ। ਚਰਚ ਦੇ ਇੱਕ CCTV ਕੈਮਰੇ ਦੇ ਫੁਟੇਜ ਤੋਂ ਜਿਹੜਾ ਆ ਸੰਦੀਪ ਸਿੰਘ ਜੰਟੀ ਆ ਉਸ ਦੇ ਬਰੀ ਹੋਣ ਦੇ ਵਿੱਚ ਜਿਹੜੀ ਸਹਾਇਤਾ ਹੋਈ ਆ ਉਹ ਉਹਨਾਂ ਦਾ ਜਿਹੜਾ ਉਹ ਇੱਕ ਹਿਸਾਬ ਨਾਲ ਸਾਥ ਦੇ ਗਿਆ। ਕਹਿੰਦੇ ਵੀ ਜਦੋਂ ਸੰਦੀਪ ਸਿੰਘ ਨੂੰ ਫੜਿਆ ਵੀ ਗਿਆ ਸੀ ਉਦੋਂ ਉਹਨਾਂ ਨੇ ਇਹੀ ਬਿਆਨ ਦਿੱਤਾ ਸੀਗਾ ਵੀ ਇਹ ਟੋਟਲੀ ਸਰਾਸਰ ਜਿਹੜਾ ਝੂਠ ਆ, ਮੈਂ ਉਸ ਦੇ ਲਾਗੋਂ ਦੀ ਜਿਹੜਾ ਲੰਘ ਗਿਆ ਸੀ, ਮੈਨੂੰ ਪਤਾ ਹੀ ਨਹੀਂ ਆ ਵੀ ਹੈ ਕੀ ਆ। ਅਤੇ ਉਹੀ ਚੀਜ਼ ਜਿਹੜੀ ਆ ਉਸ CCTV ਕੈਮਰੇ ਦੇ ਵਿੱਚ ਜਿਹੜੀ ਕਹਿੰਦੇ ਬਾਅਦ ਦੇ ਵਿੱਚ ਪਤਾ ਲੱਗੀ ਵੀ ਉਹ ਆਪਣੇ ਪਿਕਅਪ ਦੇ ਉੱਤੇ ਉਸ ਕੁੜੀ ਦੇ ਲਾਗੋਂ ਉੱਦਾਂ ਹੀ ਜਿਹੜਾ ਉਹ ਲੰਘ ਗਿਆ ਅਤੇ ਉਸ ਕੁੜੀ ਨੇ ਫਿਰ ਜਾਣ ਬੁੱਝ ਕੇ ਜਿਹੜਾ ਇਹ ਦੋਸ਼ ਜਿਹੜਾ ਉਸ ਦੇ ਉੱਤੇ ਲਾ ਦਿੱਤਾ ਵੀ ਇਸ ਨੇ ਮੈਨੂੰ ਅਗਵਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਹੁਣ ਇਹ ਕਿਉਂ ਜਿਹੜਾ ਸੰਦੀਪ ਸਿੰਘ ਜੰਟੀ ਦੇ ਉੱਤੇ ਜਿਹੜਾ ਕੀਤਾ ਗਿਆ, ਇਹ ਵੀ ਇੱਕ ਜਾਂਚ ਦਾ ਜਿਹੜਾ ਵਿਸ਼ਾ ਹੈਗਾ। ਕੀ ਕਾਰਨ ਸੀਗੇ ਵੀ ਇਸ ਕੁੜੀ ਨੇ ਆਪਣੇ ਕੋਲੋਂ ਜਿਹੜੀ ਮਨ ਘੜਤ ਕਹਾਣੀ ਜਿਹੜੀ ਆ ਉਹ ਇਹ ਬਣਾਈ ਆ ਅਤੇ ਝੂਠ ਬੋਲਿਆ ਆ। ਅਤੇ ਨਾਲ ਹੀ ਜਿਹੜੇ ਹਰਜੋਤ ਸਿੰਘ ਜੀ ਜੱਜ ਆ ਉਹਨਾਂ ਨੇ ਇਸ ਸਾਰੇ ਰੈਕਰਡਸ ਨੂੰ ਸੀਲ ਕਰਨ ਦੇ ਵੀ ਜਿਹੜੇ ਹੁਕਮ ਆ ਉਹ ਦੇ ਦਿੱਤੇ ਸੀਗੇ। ਸੋ ਬਿਲਕੁਲ ਸੰਦੀਪ ਸਿੰਘ ਜੰਟੀ ਇੱਕ ਦਸਤਾਰਧਾਰੀ ਸਿੱਖ ਹੈਗਾ ਆ। ਉਸ ਟਾਈਮ ਦੇ ਉੱਤੇ ਜਿਹੜਾ ਇੱਥੇ ਦਾ ਮੀਡੀਆ ਆ, ਇੰਗਲਿਸ਼ ਮੀਡੀਆ, ਉਹਨਾਂ ਨੇ ਵੀ ਬੜੀ ਖਬਰ ਫਰੰਟ ਪੇਜਾਂ 'ਤੇ ਲਾਈ ਸੀ ਵੀ ਦੇਖੋ ਜੀ ਇਹ ਇੱਕ ਬੰਦਾ ਜਿਹੜਾ ਆ 14 ਸਾਲਾਂ ਦੀ ਬੱਚੀ ਨੂੰ ਕਿਡਨੈਪ ਕਰਨ ਦੇ ਵਿੱਚ ਅਰੈਸਟ ਹੋਇਆ ਹੈਗਾ। ਸੋ ਜਦੋਂ ਕਿ ਉਹਨਾਂ ਨੇ ਵੀ ਇੰਨਾ ਜ਼ਿਆਦਾ ਇਨਵੈਸਟੀਗੇਟ ਆਪ ਨਹੀਂ ਕੀਤਾ, ਹਾਲਾਂਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਕਿਸੇ ਬੰਦੇ ਦਾ ਇੰਨਾ ਜ਼ਿਆਦਾ ਕਰੈਕਟਰ ਅਸੈਸੀਨੇਟ ਕਰਨ ਜਾ ਰਹੇ ਹੈਗੇ ਆ। ਹੁਣ ਉਹ ਪਤਾ ਲੱਗਿਆ ਵੀ ਜਿਹੜੇ 14 ਸਾਲਾਂ ਦੀ ਉਹ ਬੱਚੀ ਸੀਗੀ, ਉਹਦੀ ਪ੍ਰੋਬਲਮ ਤਾਂ ਉਹਦੀ ਆਪਣੇ ਘਰ ਦੇ ਵਿੱਚ ਸੀ। ਉਹ ਆਪਣੀ ਮਤਰੇਈ ਮਾਂ ਕੋਲ ਰਹਿੰਦੀ ਸੀ ਅਤੇ ਉੱਥੋਂ ਭੱਜ ਕੇ ਉਹ ਆਪਣੀ ਜਿਹੜੀ ਅਸਲੀ ਮਾਂ ਆ ਐਰੀਜ਼ੋਨਾ 'ਚ ਜਾਣਾ ਚਾਹੁੰਦੀ ਸੀ। ਅਤੇ ਬਦਕਿਸਮਤੀ ਨਾਲ ਇਹ ਉੱਥੋਂ ਜਾ ਰਿਹਾ ਸੀ ਅਤੇ ਉਹ ਮੇਰੇ ਖਿਆਲ ਨਾਲ ਕ੍ਰੋਸ ਗਲਤ ਕਰ ਰਹੀ ਸੀ ਅਤੇ ਇਸ ਨੇ ਹੌਰਨ ਮਾਰ ਦਿੱਤਾ ਅਤੇ ਉੱਥੇ ਉਸ ਨੇ ਬਾਅਦ ਦੇ ਵਿੱਚ ਪੁਲਿਸ ਨੂੰ ਕਾਲ ਕਰ ਦਿੱਤੀ ਵੀ ਦੇਖੋ ਜੀ ਵੀ ਮੈਨੂੰ ਕਿਡਨੈਪ ਕਰਨ ਦੀ ਟਰਾਈ ਕੀਤੀ ਆ। ਅਤੇ ਪਾਸ ਹੀ ਜਿੱਦਾਂ ਤੁਸੀਂ ਦੱਸਿਆ ਆ ਉੱਥੇ ਚਰਚ ਦੇ ਵਿੱਚ ਕੈਮਰਾ ਸੀ। ਜਦੋਂ ਪਤਾ ਲੱਗਾ ਵੀ ਉਹ ਕੁੜੀ ਨੇ ਕਿਹਾ ਸੀ ਮੇਰੇ ਤਾਂ ਕੱਪੜੇ ਵੀ ਪਾੜੇ ਆ, ਅਤੇ ਉਹ 'ਚ ਦੇਖਿਆ ਕੈਮਰੇ 'ਚ ਕੋਈ ਇੱਦਾਂ ਦੀ ਗੱਲਬਾਤ ਹੋਈ ਨਹੀਂ। ਈਵਨ ਉਹਦਾ ਜਿਹੜਾ ਕਾਰ ਸੀ ਉਹ ਵੀ ਖੜੀ ਨਹੀਂ ਹੈਗੀ। ਪਰ ਉਸ ਤੋਂ ਬਾਅਦ ਉਹਨੂੰ ਜਿਹੜਾ ਜੇਲ੍ਹ 'ਚ ਲੈ ਜਾਇਆ ਗਿਆ। ਈਵਨ ਜਿਹੜਾ ਸੰਦੀਪ ਸਿੰਘ ਉਸਨੇ ਕਿਹਾ ਵੀ ਮੇਰੀ ਕੋਈ ਗੱਲਬਾਤ ਨਹੀਂ ਹੋਈ ਹੈਗੀ। ਫਿਰ ਉਹਨੂੰ $2 ਲੱਖ ਦੀ ਬੇਲ 'ਤੇ ਛੱਡਿਆ ਗਿਆ। ਅਤੇ ਬਹੁਤ ਸਾਰੇ ਇੰਗਲਿਸ਼ ਮੀਡੀਆ 'ਚ ਵੀ ਖਬਰਾਂ ਆਈਆਂ। ਅਤੇ ਸਭ ਤੋਂ ਵੱਧ ਜਿਹੜੇ ਆ ਸਿੱਖੀ ਫੇਸ ਨੂੰ ਜਿਹੜੇ ਆ ਹੇਟ ਕਰਨ ਵਾਲੇ ਬੰਦੇ ਆ, ਉਹਨਾਂ ਨੇ ਵੀ ਫੇਸਬੁੱਕ ਦੇ ਉੱਤੇ ਬਹੁਤ ਲਾਈਆਂ, ਦੇਖੋ ਜੀ ਭਈ ਆ ਪੱਗਾਂ ਵਾਲੇ ਬੰਦੇ ਕੀ ਕਰਦੇ ਆ, ਦਸਤਾਰਾਂ ਵਾਲੇ ਕੀ ਕਰਦੇ ਹੈਗੇ। ਸੋ ਮੈਨੂੰ ਤਾਂ ਇਹ ਲੱਗਦਾ ਹੈ ਵੀ ਖਾਸ ਕਰਕੇ ਜੇ ਹੁਣ ਦਸਤਾਰ ਬੰਨੀ ਸੀ ਤਦੇ ਹੀ ਉਸ ਕੁੜੀ ਨੇ ਕੀਤਾ ਹੈਗਾ ਇੱਦਾਂ। ਕਿਸੇ ਨਾਲ ਵੀ ਇੱਦਾਂ ਦੀ ਜਿਹੜੀ ਸਿਚੁਏਸ਼ਨ ਹੋ ਸਕਦੀ ਹੈਗੀ ਆ। ਸਰੋਤਿਆਂ ਨੂੰ ਯਾਦ ਹੋਊਗਾ 1.5 ਸਾਲ ਪਹਿਲਾਂ ਸੈਕਰਾਮੈਂਟੋ ਦੇ ਵਿੱਚ ਵੀ ਇੱਦਾਂ ਹੀ ਹੋਇਆ ਸੀ। ਇੱਕ ਪਾਰਕ ਦੇ ਵਿੱਚ ਕੁਛ ਮੁੰਡਿਆਂ ਦੇ ਉੱਤੇ ਜਿਹੜੇ ਆਪਣੇ ਪੰਜਾਬੀ 6-7 ਮੁੰਡੇ ਸੀ ਉਹਨਾਂ 'ਤੇ ਚਾਰਜ ਲਾਏ ਗਏ ਸੀ ਕੁਛ ਲੜਕੀਆਂ ਵੱਲੋਂ ਵੀ ਜੀ ਸਾਡੀ ਛੇੜਖਾਨੀ ਕੀਤੀ। ਅਸੀਂ ਵੀ ਉਹ ਖਬਰ ਸ਼ੇਅਰ ਕੀਤੀ ਸੀ ਇੱਥੇ ਕਿਉਂਕਿ ਪੂਰੇ ਮੀਡੀਆ ਦੇ ਵਿੱਚ ਉਹ ਖਬਰ ਮੇਨ ਸੈਕਰਾਮੈਂਟੋ ਬੀ ਵਗੈਰਾ ਜਿਹੜੇ ਚੈਨਲ ਆ ਉਹਨਾਂ 'ਤੇ ਆਈ ਸੀ। ਪਰ ਬਾਅਦ ਦੇ ਵਿੱਚ ਉਹ ਸਾਰੀਆਂ ਜਿਹੜੀਆਂ ਖਬਰਾਂ ਆ ਉਹ ਝੂਠੀਆਂ ਸਾਬਤ ਹੋਈਆਂ।
ਪਰ ਇਹ ਆ ਵੀ ਉਹਨਾਂ ਦਾ ਤਾਂ ਵਿਚਾਰਿਆਂ ਨੂੰ ਜਿਹੜਾ ਸਾਰੀ ਉਮਰ ਦੇ ਲਈ ਉਹਨਾਂ ਦਾ ਨਾਂ ਤਾਂ ਵਿੱਚ ਰਹਿ ਗਿਆ ਨਾ ਖਬਰਾਂ ਦੇ ਵਿੱਚ। ਜੀ ਜੀ ਬਿਲਕੁਲ। ਸੋ ਗੱਲ ਇਹ ਆ ਵੀ ਜਦੋਂ ਪੁਲਿਸ ਨੇ ਕਿਸੇ ਨੂੰ ਗ੍ਰਿਫਤਾਰ ਕੀਤਾ ਹੋਵੇ ਹਰਜੋਤ ਸਿੰਘ ਜੀ, ਖਬਰ ਤਾਂ ਚਲੋ ਆ ਹੀ ਜਾਂਦੀ ਆ ਵੀ ਉਹ ਇੱਥੇ ਇੱਦਾਂ ਹੋਇਆ ਆ, ਪਰ ਜਾਂਚ ਜਿਹੜੀ ਆ ਉਹ ਦੇਖੋ ਜਲਦੀ ਇਹਦੇ ਵਿੱਚ ਹੋ ਗਈ। ਸੋ CCTV ਨੇ ਜਿਹੜਾ ਆ ਇੱਕ ਹਿਸਾਬ ਨਾਲ ਕਹਿ ਲਓ ਵੀ ਸੰਦੀਪ ਸਿੰਘ ਨੂੰ ਜਿਹੜਾ ਉਹ ਬਚਾ ਲਿਆ, ਨਹੀਂ ਤਾਂ ਇੱਕ ਬੰਦੇ ਦਾ ਬਿਆਨ ਤੇ ਦੂਜੇ ਪਾਸੇ ਉਹ ਕੁੜੀ ਦਾ ਜਿਹੜਾ ਬਿਆਨ ਆ ਉਸ ਦੇ ਉੱਤੇ ਜਿਹੜੀ ਗੱਲ ਹੋਣੀ ਸੀ, ਫਿਰ ਉਹ ਜੱਜ ਦੇ ਉੱਤੇ ਡਿਪੈਂਡ ਹੁੰਦਾ ਵੀ ਕਿਹਨੂੰ ਉਹ ਸੱਚਿਆ ਮੰਨਦਾ ਤੇ ਕਿਹਨੂੰ ਉਹ ਜਿਹੜਾ ਉਹ ਝੂਠਿਆ ਮੰਨਦਾ। ਬਿਲਕੁਲ, ਕਿਉਂਕਿ ਉਹ ਅੰਡਰ ਏਜ ਕੁੜੀ ਆ, 14 ਸਾਲਾਂ ਦੀ ਸੀ। ਜਦੋਂ ਫਿਰ ਕੈਮਰੇ ਬਾਰੇ ਗੱਲਬਾਤ ਹੋਈ ਤੇ ਫਿਰ ਕੁੜੀ ਨੇ ਮੰਨ ਲਿਆ ਵੀ ਨਹੀਂ ਮੈਂ ਹੀ ਝੂਠੀ ਹਾਂ, ਤੇ ਉਹ ਤੋਂ ਬਾਅਦ ਡਿਸਟ੍ਰਿਕਟ ਅਟਾਰਨੀ ਨੇ ਕੇਸ ਖੁਦ ਜਿਹੜਾ ਡਰੋਪ ਕੀਤਾ ਤੇ ਮਾਫੀ ਮੰਗੀ ਹੈਗੀ ਆ ਸੰਦੀਪ ਸਿੰਘ ਜੰਟੀ ਪਰਿਵਾਰ ਤੋਂ ਵੀ ਅਸੀਂ ਸੌਰੀ ਹਾਂ, ਅਸੀਂ ਜਿਹੜਾ ਤੁਹਾਡੇ ਤੇ ਕ੍ਰਿਮੀਨਲ ਚਾਰਜ ਲਾਉਣ ਜਾ ਰਹੇ ਸੀ। ਸੋ ਜੱਜ ਨੇ ਜਿਹੜੇ ਰੈਕਰਡਸ ਆ ਉਹ ਇਸ ਕਰਕੇ ਸੀਲ ਕੀਤੇ ਆ ਕਿਉਂਕਿ ਉਹ 18 ਸਾਲਾਂ ਤੋਂ ਥੱਲੇ ਜਿਹੜੀ ਬੱਚੀ ਹੈਗੀ ਆ। ਜੀ ਜੀ। ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਆ ਉਹ ਹੁਣੇ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਆ ਵੀ ਜਿਹੜੇ ਐਕਟਿੰਗ ਅਟਾਰਨੀ ਜਨਰਲ ਹੈਗੇ ਨੇ ਮੈਥਿਊ ਵਿਟੇਕਰ, ਉਹਨਾਂ ਨੇ ਕਿਹਾ ਵੀ ਉਹ ਕਾਂਗਰਸ ਦੇ ਸਾਹਮਣੇ ਜਿਹੜੇ ਆ ਕੱਲ੍ਹ ਨੂੰ ਉਹ ਪੇਸ਼ ਨਹੀਂ ਹੋਣਗੇ ਅੰਟਿਲ ਵੀ ਉਹਨਾਂ ਨੂੰ ਇਹ ਆਸ਼ਵਾਸਨ ਨਹੀਂ ਦਿੱਤਾ ਜਾਂਦਾ ਵੀ ਉਹਨਾਂ ਨੂੰ ਜਿਹੜਾ ਆ ਸਪੀਨਾ ਨਹੀਂ ਉਹ ਕਰਨਗੇ। ਕਹਿੰਦੇ ਵੀ ਜੇ ਉਹਨਾਂ ਦੇ ਮਨ ਦੇ ਵਿੱਚ ਖਿਆਲ ਹੈਗਾ ਆ ਵੀ ਜਿਹੜੇ ਮੈਥਿਊ ਵਿਟੇਕਰ ਨੂੰ ਜਿਹੜਾ ਸਪੀਨਾ ਜਿਹੜਾ ਉਹ ਕਰਨਾ ਆ ਤਾਂ ਫਿਰ ਉਹ ਕਾਂਗਰਸ ਦੇ ਸਾਹਮਣੇ ਜਿਹੜਾ ਆ ਉਹ ਪੇਸ਼ ਨਹੀਂ ਹੋਣਗੇ। ਕਹਿੰਦੇ ਡੈਮੋਕ੍ਰੇਟਸ ਨੇ ਉਹਨਾਂ ਨੂੰ 6 ਵਜੇ ਤੱਕ ਦੀ ਜਿਹੜੀ ਉਹ ਡੈਡਲਾਈਨ ਕਿਤੇ ਨਾ ਕਿਤੇ ਜਿਹੜੇ ਆ ਉਹ ਉਹਨਾਂ ਨੇ ਡੈਮੋਕ੍ਰੇਟਸ ਨੂੰ 6 ਵਜੇ ਤੱਕ ਦੀ ਜਿਹੜੀ ਡੈਡਲਾਈਨ ਆ ਉਹ ਦਿੱਤੀ ਹੋਈ ਆ ਵੀ ਉਦੋਂ ਤੋਂ ਪਹਿਲਾਂ ਤੁਸੀਂ ਮੈਨੂੰ ਭਰੋਸਾ ਦਿਓ ਵੀ ਮੈਂ ਜਿਹੜਾ ਸਪੀਨਾ ਆ ਉਹ ਨਹੀਂ ਕੀਤਾ ਜਾਊਗਾ। ਉੱਧਰ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਇਹ ਵੀ ਖਬਰ ਆ ਵੀ ਜਿਹੜੇ ਸੈਨੇਟ ਦਾ ਜਿਹੜਾ ਪੈਨਲ ਹੈਗਾ ਆ, ਜਿਹੜੇ ਨੋਮੀਨੀ ਹੈਗੇ ਨੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਅਟਾਰਨੀ ਜਨਰਲ ਦੇ ਲਈ ਜਿਹੜੇ ਵਿਲੀਅਮ ਬਾਰ, ਉਹਨਾਂ ਨੂੰ ਕਹਿੰਦੇ ਆ ਵੀ ਅੱਜ ਅਪਰੂਵ ਜਿਹੜਾ ਉਹ ਕਰ ਸਕਦੇ ਨੇ ਤੇ ਉਹ ਅਪਰੂਵ ਹੋਣ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜੀ ਪੁਸ਼ਟੀ ਆ ਹੋਣ ਦੇ ਲਈ ਸੈਨੇਟ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਰੱਖਿਆ ਜਾਊਗਾ, ਜਿੱਥੇ ਜੇ 60 ਦੀਆਂ ਉਸ ਤੋਂ ਵੱਧ ਵੋਟਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਆ ਤਾਂ ਫਿਰ ਉਹ ਅਗਲੇ ਜਿਹੜੇ ਅਟਾਰਨੀ ਜਨਰਲ ਅਮਰੀਕਾ ਦੇ ਜਿਹੜੇ ਉਹ ਬਣ ਜਾਣਗੇ। ਵਿਲੀਅਮ ਬਾਰ ਨੂੰ ਜਿਹੜਾ ਰਾਸ਼ਟਰਪਤੀ ਟਰੰਪ ਨੇ ਨਾਮਜ਼ਦ ਜਿਹੜਾ ਉਹ ਕੀਤਾ ਸੀਗਾ। ਅਗਲੀ ਖਬਰ ਵੱਲ ਚੱਲੀਏ। ਸਰੋਤਿਆਂ ਨੂੰ ਯਾਦ ਹੋਊਗਾ ਵੀ ਪਿਛਲੇ ਸਮਿਆਂ 'ਚ ਵੀ ਆਪਾਂ ਗੁਰਿੰਦਰ ਸਿੰਘ ਖਾਲਸਾ ਜਿਹੜੇ ਇੰਡੀਆਨਾ ਦੇ ਵਿੱਚ ਰਹਿੰਦੇ ਹੈਗੇ ਫਿਸ਼ਰ ਏਰੀਏ ਦੇ ਵਿੱਚ, ਉਹਨਾਂ ਨਾਲ ਇੰਟਰਵਿਊ ਵੀ ਕਰਦੇ ਰਹਿੰਦੇ ਆ ਕਾਫੀ ਇਸ਼ੂਜ਼ ਦੇ ਉੱਤੇ, ਖਾਸ ਕਰਕੇ ਸਿੱਖਾਂ ਦੇ ਨਾਲ ਰਿਲੇਟਡ, ਟਰੱਕਿੰਗ ਦੇ ਨਾਲ ਰਿਲੇਟਡ। ਉਹ ਪੰਜਾਬੀ ਰੇਡੀਓ USA ਤੇ ਗੱਲਬਾਤ ਵੀ ਕਰਦੇ ਰਹੇ ਆ। ਪਿੱਛੇ ਜਿਹੇ ਉਹਨਾਂ ਨੂੰ ਇੱਕ ਰੋਜ਼ਾ ਪਾਰਕਸ ਟ੍ਰੇਲ ਬਲੇਜ਼ਰ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ ਤੇ ਹੁਣ ਉਹਨਾਂ ਵੱਲੋਂ ਅਨਾਊਂਸ ਕੀਤਾ ਗਿਆ ਆ ਵੀ ਉਹ ਫਿਸ਼ਰ ਕਮਿਊਨਿਟੀ ਜੋ ਕਿ ਇੰਡੀਆਨਾ ਦੇ ਵਿੱਚ ਆ, ਉੱਥੇ ਦੀ ਸਿਟੀ ਕੌਂਸਲ ਦੇ ਲਈ ਇਲੈਕਸ਼ਨ ਲੜਨ ਜਾ ਰਹੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਇੰਡੀਆਨਾ ਦੇ ਵਿੱਚ, ਜ਼ਰੂਰ ਇਹ ਜਿਹੜਾ ਨੌਜਵਾਨ ਆ ਇਹਦਾ ਸਾਥ ਦੇਣਾ ਚਾਹੀਦਾ। ਕਮਿਊਨਿਟੀ ਦੇ ਲਗਭਗ ਹਰ ਇੱਕ ਕੰਮ ਦੇ ਵਿੱਚ ਇਹ ਸਭ ਤੋਂ ਜਿੱਦਾਂ ਅੱਗੇ ਹੁੰਦੇ ਹੈਗੇ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਆਪਾਂ ਖਬਰਾਂ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਅਮਰੀਕਾ ਜਿਹੜੀਆਂ ਰੂਸ ਦੀਆਂ ਕਈ ਕੰਪਨੀਆਂ ਦੇ ਉੱਤੋਂ ਜਿਹੜੀਆਂ ਸੈਂਕਸ਼ਨਸ ਜਿਹੜੀਆਂ ਆ ਉਹ ਲਾ ਦਿੱਤੀਆਂ ਗਈਆਂ ਸੀਗੀਆਂ, ਕੁਛ ਘਟਾਈਆਂ ਗਈਆਂ ਸੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ। ਪਰ ਕਹਿੰਦੇ ਆ ਵੀ ਉਸ ਦੇ ਉੱਤੇ ਉਹਨਾਂ ਨੂੰ ਕਮੇਟੀ ਦੇ ਦੁਆਰਾ ਬਾਅਦ ਦੇ ਵਿੱਚ ਪੁੱਛਿਆ ਗਿਆ ਸੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਕਾਰਨ ਦੱਸੋ ਵੀ ਇਸ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਜਿਹੜੀਆਂ ਇਹਨਾਂ ਕੰਪਨੀਆਂ ਦੇ ਉੱਤੇ ਕਿਉਂ ਜਿਹੜੀਆਂ ਆ ਉਹ ਘਟਾਈਆਂ ਗਈਆਂ ਆ। US ਟ੍ਰੈਜਰੀ ਡਿਪਾਰਟਮੈਂਟ ਨੂੰ ਜਿਹੜੀ ਆ ਇਹ ਡੈਡਲਾਈਨ ਦਿੱਤੀ ਗਈ ਸੀ ਹਾਊਸ ਫਾਈਨੈਂਸ਼ੀਅਲ ਸਰਵਿਸਿਜ਼ ਕਮੇਟੀ ਦੇ ਵੱਲੋਂ, ਤੇ ਕਹਿੰਦੇ US ਟ੍ਰੈਜਰੀ ਜਿਹੜਾ ਡਿਪਾਰਟਮੈਂਟ ਆ ਉਹ ਆਪਣੀ ਇਹ ਡੈਡਲਾਈਨ ਮਿਸ ਕਰ ਗਿਆ ਆ। ਉਹਨਾਂ ਉਹ ਦੱਸ ਹੀ ਨਹੀਂ ਸਕੇ ਵੀ ਉਹਨਾਂ ਨੇ ਕਿਉਂ ਜਿਹੜੀਆਂ ਇਹ ਸੈਂਕਸ਼ਨਸ ਜਿਹੜੀਆਂ ਆ ਉਹਨਾਂ ਕੰਪਨੀਜ਼ ਦੇ ਉੱਤੇ ਜਿਹੜੀਆਂ ਖਾਸ ਕਰਕੇ ਰਸ਼ੀਅਨ ਓਲੀਗਾਰਚ ਓਲਗ ਡੈਰੀਪਾਸਕਾ ਉਹਦੇ ਉੱਤੇ ਜਿਹੜੀਆਂ ਆ ਉਹ ਸੈਂਕਸ਼ਨ ਜਿਹੜੀਆਂ ਉਹ ਡਰੋਪ ਕੀਤੀਆਂ ਆ। ਸੋ ਇਹ ਉਹੀ ਓਲੀਗਾਰਕ ਹਰਜੋਤ ਸਿੰਘ ਜੀ ਆਉਂਦਾ ਆ ਜਿਸ ਦਾ ਨਾਮ ਕਿਤੇ ਨਾ ਕਿਤੇ ਵਲਾਦੀਮੀਰ ਪੁਤਿਨ ਦੇ ਨਾਲ ਇੱਕ ਪਾਸੇ ਤੇ ਦੂਜੇ ਪਾਸੇ ਪੌਲ ਮੈਨਾਫੋਰਟ ਜਿਹੜਾ ਆ ਉਸ ਦੇ ਨਾਲ ਜਿਹੜਾ ਜੁੜਦਾ ਰਿਹਾ ਆ। ਸੋ ਇਹ ਆਈ ਥਿੰਕ ਇਹੀ ਕਾਰਨਾਂ ਦੇ ਕਰਕੇ ਜਿਹੜੀ ਹੁਣ ਨਵੀਂ ਜਿਹੜੇ ਆਏ ਨੇ ਐਡਮ ਸ਼ਿਫ, ਉਹ ਇਹਨਾਂ ਫੈਸਲਿਆਂ ਦੇ ਉੱਤੇ ਹੀ ਨਜ਼ਰ ਮਾਰਨਾ ਚਾਹੁੰਦੇ ਨੇ, ਉਹ ਜਾਂਚ ਕਰਨਾ ਚਾਹੁੰਦੇ ਨੇ ਵੀ ਇਹ ਫੈਸਲੇ ਕਿਤੇ ਇਹੀ ਚੀਜ਼ਾਂ ਕਰਕੇ ਤਾਂ ਨਹੀਂ ਜਿਹੜੇ ਲਏ ਗਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਉਹ ਆਪਣੇ ਆਪ ਨੂੰ ਜਿਹੜੇ ਟਰੰਪ ਉਹ ਫਾਇਦਾ ਪਹੁੰਚਾ ਸਕਣ। ਜੀ ਅਗਲੀ ਖਬਰ ਜਿਹੜੀ ਉਹ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਆਪਾਂ ਪਿਛਲੇ ਹਫ਼ਤਿਆਂ 'ਚ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ ਫ੍ਰਿਜ਼ਨੋ
ਕਰਮਨ ਇਹਨਾਂ ਏਰੀਆ ਦੇ ਵਿੱਚ ਲਿਕਰ ਸਟੋਰ 7-11 ਅਤੇ ਗਰੋਸਰੀ ਸਟੋਰਾਂ ਦੇ ਉੱਤੇ ਬਹੁਤ ਜ਼ਿਆਦਾ ਰੋਬਰੀਆਂ ਹੋ ਰਹੀਆਂ ਹੈਗੀਆਂ ਆ। ਸੋ ਹੁਣ ਉਹਨਾਂ ਦੇ ਕੇਸ ਦੇ ਵਿੱਚ 4 ਲੋਕਾਂ ਨੂੰ ਜਿਹੜਾ ਆ ਇੱਕ ਅਰੈਸਟ ਕੀਤਾ ਗਿਆ ਆ। 4 ਲੋਕ ਜਿਹੜੇ ਅਰੈਸਟ ਕੀਤੇ ਗਏ ਆ ਲਿਕਰ ਸਟੋਰ ਰੋਬਰੀਜ਼ ਦੇ ਮਾਮਲੇ ਦੇ ਵਿੱਚ। ਅਤੇ ਕਹਿੰਦੇ ਭਈ ਇਹਨਾਂ ਨੇ 7-11 ਸਟੋਰਾਂ ਦੇ ਉੱਤੇ, ਪਾਮ ਬੁਲਟ ਐਵਨਿਊ ਦੇ ਉੱਤੇ ਇਹ ਰੋਬਰੀਆਂ ਕੀਤੀਆਂ ਸੀਗੀਆਂ। ਅਤੇ ਇਹਨਾਂ ਦੇ ਕੋਲ ਕਹਿੰਦੇ ਭਈ AK-47 ਤੱਕ ਵੀ ਜਿਹੜੀ ਮਿਲੀ ਹੈਗੀ ਆ। ਸੋ ਹੁਣ ਇਹ ਇੱਕ ਜਿਹੜਾ ਗੈਂਗ ਸੀਗਾ ਉਹਦੇ ਵਿੱਚੋਂ 4 ਲੋਕਾਂ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਹੈਗਾ ਜੀ। ਉੱਧਰ ਜਿਹੜਾ ਹਰਜੋਤ ਸਿੰਘ ਜੀ ਬ੍ਰਿਟੇਨ ਦੇ ਵਿੱਚ ਰੌਲਾ ਰੱਪਾ ਬ੍ਰੈਕਸਿਟ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਪੂਰਾ ਵਧਿਆ ਹੋਇਆ ਆ। ਜਿੱਦਾਂ ਕੱਲ੍ਹ ਵੀ ਦੱਸਿਆ ਸੀਗਾ ਵੀ ਯੂਰਪੀਅਨ ਸੰਘ ਦੇ ਜਿਹੜੇ ਚੇਅਰਮੈਨ ਨੇ ਡੋਨਲਡ ਟਸਕ, ਉਹਨਾਂ ਨੇ ਤਾਂ ਜਿਹੜੇ ਬ੍ਰੈਕਸਿਟ ਲੈਣ ਵਾਲੇ ਆ ਉਹਨਾਂ ਨੂੰ ਨਰਕ ਦੇ ਵਿੱਚ ਵਿਸ਼ੇਸ਼ ਥਾਂ ਜਿਹੜੀ ਉਹ ਦੇਣ ਦੀ ਗੱਲ ਆਖੀ ਸੀ। ਅਤੇ ਉੱਧਰ ਅੱਜ ਕਹਿੰਦੇ ਇੱਕ ਐਂਟੀ ਬ੍ਰੈਕਸਿਟ ਜਿਹੜਾ ਬ੍ਰੈਕਸਿਟ ਦੇ ਜਿਹੜਾ ਖਿਲਾਫ ਸੀ ਉਹ ਥਰੀਸਾ ਮੇ ਦੇ ਮੋਟਰਕੇਡ ਦੇ ਸਾਹਮਣੇ ਜਿਹੜਾ ਆ ਕਹਿੰਦੇ ਉਹ ਜੰਪ ਕਰ ਗਿਆ। ਆਲੇ ਦੁਆਲੇ ਜਿਹੜੇ ਪ੍ਰੋਟੈਸਟ ਤਾਂ ਜਿਹੜੇ ਆ ਉਹ ਚੱਲ ਹੀ ਰਹੇ ਸੀਗੇ, ਪਰ ਜਿਹੜਾ ਉੱਧਰ ਨਾਲ ਦੇ ਨਾਲ ਉਹਨਾਂ ਦੀ ਗੱਡੀ ਦੇ ਮੂਹਰੇ ਜਿਹੜਾ ਆ ਉਹ ਅਚਾਨਕ ਮੋਟਰਕੇਡ ਦੇ ਵਿੱਚ ਜਿਹੜਾ ਉਹ ਸਾਹਮਣੇ ਆ ਗਿਆ ਜਦੋਂ ਉਹ ਯੂਰਪੀਅਨ ਯੂਨੀਅਨ ਦੇ ਨਾਲ ਜਿਹੜੀ ਆ ਗੱਲਬਾਤ ਕਰਨ ਦੇ ਲਈ ਜਿਹੜੀ ਪ੍ਰਾਈਮ ਮਿਨਿਸਟਰ ਥਰੀਸਾ ਮੇ ਆ ਉੱਧਰ ਜਾ ਰਹੀ ਸੀਗੀ। ਮਾਰਕ ਜੌਨਸਨ ਨਾਂ ਦਾ ਜਿਹੜਾ ਬੰਦਾ ਇਹ ਦੱਸਿਆ ਜਾਂਦਾ ਅਤੇ ਇਹ ਪ੍ਰੋ ਯੂਰਪੀਅਨ ਯੂਨੀਅਨ ਐਕਟਿਵਿਸਟ ਜਿਹੜਾ ਆ ਉਹ ਹੈਗਾ ਆ, ਅਤੇ ਉਸਨੇ ਹੱਥ ਦੇ ਵਿੱਚ ਡੋਂਟ ਕ੍ਰੈਸ਼ ਆਊਟ ਦਾ ਜਿਹੜਾ ਸਾਈਨ ਆ ਉਹ ਫੜਿਆ ਸੀਗਾ ਜੀ। ਅਗਲੀ ਖਬਰ ਜਿਹੜੀ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਕਹਿੰਦੇ 5 ਦਿਨਾਂ ਦਾ ਮਿਊਜ਼ਿਕ ਫੈਸਟੀਵਲ ਜਿਹੜਾ 2019 ਦੇ ਵਿੱਚ ਆ ਰਿਹਾ ਹੈਗਾ। ਸੋ ਇਹ ਜਿਹੜਾ ਫੈਸਟੀਵਲ ਆ ਮੋਸਟ ਪ੍ਰੋਬਬਲੀ ਜਿਹੜਾ ਆ ਮਈ ਦੇ ਮਹੀਨੇ ਵਿੱਚ ਹੋਊਗਾ, ਅਤੇ ਉਹ ਔਰਗੇਨਾਈਜ਼ਰ ਨੇ $2,25,000 ਦੇ ਕੇ ਇੱਕ ਫੈਸਿਲਿਟੀ ਜਿਹੜੀ ਹੈਗੀ ਆ ਬਿਊਨਾ ਵਿਸਟਾ ਐਕੁਐਟਿਕ ਰਿਕ੍ਰੀਏਸ਼ਨ ਏਰੀਆ ਜਿਹੜਾ ਆ ਉਹ ਲੀਜ਼ 'ਤੇ ਲੈ ਰਿਹਾ। ਅਤੇ ਕਹਿੰਦੇ 20 ਤੋਂ ਲੈ ਕੇ 25,000 ਤੱਕ ਲੋਕ ਜਿਹੜੇ ਆ ਇਸ ਮੇਲੇ ਦੇ ਵਿੱਚ ਆ ਸਕਦੇ ਆ, ਅਤੇ ਜਿਹਦੇ ਨਾਲ ਬੇਕਰਸਫੀਲਡ ਦੀ ਜਿਹੜੀ ਇਕੋਨਮੀ ਆ ਉਹਨੂੰ ਕਹਿੰਦੇ ਕਾਫੀ ਮੇਬੀ ਮਿਲੀਅਨਸ ਆਫ ਡਾਲਰ ਦੇ ਵਿੱਚ ਫਾਇਦਾ ਹੋਊਗਾ ਜੀ। ਉੱਧਰ ਕਹਿੰਦੇ ਯੂਰਪੀਅਨ ਜਿਹੜੇ ਦੇਸ਼ਾਂ ਦੇ ਵਿੱਚ ਇਟਲੀ ਅਤੇ ਫਰਾਂਸ ਦੇ ਵਿੱਚ ਜਿਹੜੀ ਤਕਰਾਰ ਆ ਉਹ ਥੋੜ੍ਹੀ ਵੱਧ ਰਹੀ ਆ। ਉੱਧਰ ਫਰਾਂਸ ਨੇ ਆਪਣਾ ਅੰਬੈਸਡਰ ਜਿਹੜਾ ਕਿ ਇਟਲੀ ਨੂੰ ਹੈਗਾ ਆ ਉਸ ਨੂੰ ਵਾਪਸ ਜਿਹੜਾ ਆ ਰੀਕਾਲ ਕਰ ਲਿਆ ਆ, ਵਾਪਸ ਬੁਲਾ ਲਿਆ। ਰੋਮ ਦੇ ਅਤੇ ਹੋਰ ਜਿਹੜਾ ਆ ਉਹਨਾਂ ਦੇ ਦੁਆਰਾ ਕਹਿੰਦੇ ਲਗਾਤਾਰ ਫਰਾਂਸ ਦੇ ਉੱਤੇ ਜਿਹੜਾ ਸ਼ਬਦੀ ਵਾਰ ਜਿਹੜੇ ਉਹ ਕੀਤੇ ਜਾ ਰਹੇ ਆ, ਅਤੇ ਉੱਧਰ ਜਿਹੜਾ ਉਹ ਇਸੇ ਕਰਕੇ ਜਿਹੜਾ ਫਰਾਂਸ ਦੇ ਫੋਰਨ ਮਿਨਿਸਟਰ ਆ ਉਹਨਾਂ ਨੇ ਅਨਾਊਂਸ ਕੀਤਾ ਵੀ ਉਹ ਆਪਣੇ ਅੰਬੈਸਡਰ ਨੂੰ ਜਿਹੜਾ ਆ ਉਹ ਵਾਪਸ ਬੁਲਾ ਰਹੇ ਆ। ਵੈਸੇ ਜੇ ਦੇਖਿਆ ਜਾਵੇ ਯੂਰਪੀਅਨ ਸੰਘ ਦੇ ਵਿੱਚ ਦੋਨੋਂ ਹੀ ਮੁਲਕ ਜਿਹੜੇ ਹੈਗੇ ਨੇ ਇੱਕ ਦੂਜੇ ਦੇ ਨਾਲ ਐਲਾਈਜ਼ ਵੀ ਹੈਗੇ ਨੇ, ਪਰ ਇਹ ਅਚਾਨਕ ਇਹ ਜਿਹੜਾ ਵਰਬਲ ਵਾਰ ਦੇ ਕਰਕੇ ਇਹ ਰੌਲਾ ਜਿਹੜਾ ਉਹ ਪੈ ਰਿਹਾ ਆ। ਕਹਿੰਦੇ ਇਸ ਤੋਂ ਪਹਿਲਾਂ ਫਰਾਂਸ ਨੇ ਆਪਣਾ ਅੰਬੈਸਡਰ ਰੋਮ ਤੋਂ ਜੂਨ 1940 ਦੇ ਵਿੱਚ ਵਾਪਸ ਜਿਹੜਾ ਉਹ ਬੁਲਾਇਆ ਸੀ। ਉਹ ਉਦੋਂ ਬੁਲਾਇਆ ਸੀ ਜਦੋਂ ਇਟਲੀ ਉੱਥੋਂ ਦੇ ਜਿਹੜੇ ਇੱਕ ਫੈਸਿਸਟ ਡਿਕਟੇਟਰ ਮੂਸੋਲੀਨੀ ਦੇ ਅਧੀਨ ਸੀਗਾ ਜੀ। ਅਗਲੀ ਖਬਰ ਵੱਲ ਚਲੀਏ ਜਿਹੜੀ ਸੈਕਰਾਮੈਂਟੋ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ ਤੋਂ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਆ ਉਹਨਾਂ ਵੱਲੋਂ $209 ਬਿਲੀਅਨ ਦਾ ਜਿਹੜਾ ਬਜਟ ਪ੍ਰਪੋਜ਼ ਕੀਤਾ ਗਿਆ ਹੈਗਾ ਆ, ਅਤੇ ਇਸ ਪ੍ਰਪੋਜ਼ਲ ਦੇ ਵਿੱਚ 70% ਦੇ ਕਰੀਬ ਜਿਹੜੇ ਲੋਕ ਆ ਉਹ ਜਿਹੜਾ ਗਵਰਨਰ ਨਿਊਸਮ ਆ ਉਹਦੇ ਨਾਲ ਐਗਰੀ ਕਰਦੇ ਹੈਗੇ ਆ। ਇਹਦੇ ਵਿੱਚ $2 ਬਿਲੀਅਨ ਉਹਨਾਂ ਨੇ ਅਰਲੀ ਲਰਨਿੰਗ ਪ੍ਰੋਗਰਾਮ ਜਿਹੜਾ ਬੱਚਿਆਂ ਦੇ ਲਈ ਰੱਖਿਆ ਹੈਗਾ ਆ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਕੈਨੇਡੀਅਨ ਡਿਪਲੋਮੈਟਸ ਆ ਉਹਨਾਂ ਨੇ ਆਪਣੀ ਹੀ ਜਿਹੜੀ ਸਰਕਾਰ ਆ ਉਸ ਨੂੰ ਸੂ ਕਰ ਦਿੱਤਾ ਆ। ਕਹਿੰਦੇ ਵੀ ਜਿਹੜੀ ਇੱਕ ਮਿਸਟਰੀ ਇਲਨੈਸ ਕਿਊਬਾ ਦੇ ਵਿੱਚ ਹੋਈ ਸੀ ਜਿਸ ਕਰਕੇ ਜਿਹੜੇ ਕੈਨੇਡੀਅਨ ਡਿਪਲੋਮੈਟਸ ਅਤੇ ਉਹਨਾਂ ਦੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਉੱਥੋਂ ਬਾਅਦ ਦੇ ਵਿੱਚ ਕੱਢਿਆ ਗਿਆ ਸੀਗਾ, ਅਤੇ ਕਹਿੰਦੇ ਇਹਦੇ ਨਾਲ ਦਰਜਨ ਜਿਹੜੇ ਕੈਨੇਡੀਅਨਸ ਆ ਉਹ ਇਸ ਤੋਂ ਪ੍ਰਭਾਵਿਤ ਹੋਏ ਸੀਗੇ। ਅਤੇ ਹੁਣ ਉਹ 5 ਕੈਨੇਡੀਅਨ ਡਿਪਲੋਮੈਟ ਅਤੇ ਉਹਨਾਂ ਦੇ ਪਰਿਵਾਰਾਂ ਦੇ ਦੁਆਰਾ
ਜਿਹੜੀ ਕੈਨੇਡਾ ਆ ਉਸ ਨੂੰ $21.1 ਮਿਲੀਅਨ ਦੇ ਲਈ ਜਿਹੜਾ ਸੂ ਕੀਤਾ ਗਿਆ ਆ। ਤੇ ਸੂ ਕਰਨ ਦਾ ਕਾਰਨ ਕੀ ਆ ਵੀ ਡਾਊਨ ਪਲੇਇੰਗ ਦਾ ਸੀਰੀਅਸਨੈਸ, ਵੀ ਤੁਸੀਂ ਕਹਿੰਦੇ ਗੰਭੀਰਤਾ ਜਿਹੜੀ ਆ ਇਸ ਮੁੱਦੇ ਦੀ ਸਮਝੀ ਨਹੀਂ ਤੇ ਉਸ ਨੂੰ ਜਿਹੜਾ ਉਹ ਥੱਲਿਆਂ ਜਿਹੜਾ ਕੀਤਾ ਆ, ਇਸ ਕਰਕੇ ਜਿਹੜਾ ਇਹਨਾਂ ਨੂੰ ਸੂ ਕੀਤਾ। 14 ਜਾਣੇ ਕੁੱਲ ਇਸ ਦੇ ਵਿੱਚ ਪੀੜਤ ਜਿਹੜੇ ਆ ਉਹਨਾਂ ਨੇ ਦੱਸਿਆ। ਤੇ ਇਸ ਜਿਹੜੀ ਇਲਨੈਸ ਆ, ਜਿਹੜੀ ਮਿਸਟਰੀ ਇਲਨੈਸ ਆ, ਉਸ ਨੂੰ ਹਵਾਨਾ ਸਿੰਡਰੋਮ ਦਾ ਨਾਮ ਜਿਹੜਾ ਉਸ ਦੇ ਵਿੱਚ ਦਿੱਤਾ ਗਿਆ ਆ ਜੀ। ਅਗਲੀ ਖਬਰ ਜਿਹੜੀ ਹੈ ਯੂਬਾ ਸਿਟੀ, ਜਿਹੜਾ ਪੰਜਾਬੀਆਂ ਦਾ ਪਿੰਡ ਆ ਉੱਥੋਂ ਆ ਰਹੀ ਆ। ਉਹ ਯੂਬਾ ਸਿਟੀ ਏਰੀਏ ਦੇ ਵਿੱਚ ਕਹਿੰਦੇ ਪਈ ਇੱਕ ਜਿਹੜੇ 6 ਲੋਕਲ ਆਰਟਿਸਟ ਹੈਗੇ ਆ ਉਹਨਾਂ ਵੱਲੋਂ ਇੱਕ ਕੰਸਰਟ ਕੀਤਾ ਜਾ ਰਿਹਾ ਆ, ਜਿਹਦੇ ਨਾਲ ਜਿੰਨਾ ਵੀ ਬੈਨੀਫਿਟ ਹੋਊਗਾ ਉਹ ਜਿਹੜੇ ਕੈਂਪ ਫਾਇਰ ਦੇ ਵਿਕਟਮਸ ਆ ਉਹਨਾਂ ਨੂੰ ਦਿੱਤਾ ਜਾਊਗਾ। ਫॉर द ਲਵ ਆਫ ਬਿਊਟ ਕਰਕੇ ਇਸ ਕੰਸਰਟ ਦਾ ਨਾਂ ਦਿੱਤਾ ਗਿਆ ਆ। ਤੇ ਮੈਂ ਰਾਜਕਨਵੀਰ ਸਿੰਘ ਜੀ ਸੋਚ ਰਿਹਾ ਸੀ, ਕਹਿੰਦੇ ਵੀ ਲੋਕਲ ਆਰਟਿਸਟ ਉਹਨਾਂ ਦੇ ਇਕੱਠੇ ਹੋਏ ਆ ਤੇ ਐਡੀ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਆ, ਉਹਨਾਂ ਨੂੰ ਵੀ ਜ਼ਰੂਰ ਉੱਥੇ ਭੰਗੜਾ ਵਗੈਰਾ ਦਾ ਜਾਂ ਉਹਦੇ ਵਿੱਚ ਪਾਰਟੀਸਪੇਟ ਕਰਨਾ ਚਾਹੀਦਾ ਉਹਦੇ ਨਾਲ, ਤਾਂ ਕਿ ਆਪਣੀ ਕਮਿਊਨਿਟੀ ਵੀ ਜਿਹੜੀ ਜ਼ਿਆਦਾ ਉਹਦੇ ਵਿੱਚ ਹਿੱਸਾ ਲਵੇ ਤੇ ਵਧੀਆ ਕੌਜ਼ ਦੇ ਲਈ ਜਿਹੜਾ ਕੰਮ ਕਰ ਰਹੇ ਆ। ਵੀ ਉੱਥੇ ਜਿਹੜੇ ਫਾਇਰ ਵਿਕਟਮਸ ਤੁਹਾਨੂੰ ਪਤਾ ਹੀ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੈਰਾਡਾਈਜ਼ ਲਗਭਗ ਸਾਰੇ ਦਾ ਸਾਰਾ ਸ਼ਹਿਰ ਤਬਾਹ ਹੋ ਗਿਆ ਸੀ ਤੇ ਉਹਨਾਂ ਦੇ ਲਈ ਜਿਹੜੇ ਇਹ ਕੰਸਰਟ ਵੱਲੋਂ ਪੈਸੇ ਇਕੱਠੇ ਕੀਤੇ ਜਾਣੇ ਆ ਜੀ। ਕੱਲ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਗੈਸ ਦਾ ਜਿਹੜਾ ਧਮਾਕਾ ਹੋਇਆ, ਜਿਸ ਕਰਕੇ 5 ਜਿਹੜੀਆਂ ਉਸ ਦੇ ਇਰਦ ਗਿਰਦ ਜਿਹੜੀਆਂ ਬਿਲਡਿੰਗਸ ਆ ਉਹ ਜਿਹੜੀਆਂ ਨਾਲ ਦੇ ਨਾਲ ਨਸ਼ਟ ਜਿਹੜੀਆਂ ਹੋ ਗਈਆਂ ਆ। PG&E ਕਰੂ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ 2 ਘੰਟੇ ਉਹਨਾਂ ਨੂੰ ਲੱਗ ਗਏ ਉਸ ਗੈਸ ਪਾਈਪਲਾਈਨ ਦੇ ਵਿੱਚ ਗੈਸ ਬੰਦ ਕਰਨ ਨੂੰ। ਇਹ ਕੱਲ੍ਹ ਜਿਹੜੀ ਇਹ ਘਟਨਾ ਜਿਹੜੀ ਵਾਪਰੀ ਹੈ ਤੇ ਕਹਿੰਦੇ ਇੱਕ ਕਾਫੀ ਪਾਪੂਲਰ ਪੁਰਾਣਾ ਚਾਈਨੀਜ਼ ਰੈਸਟੋਰੈਂਟ ਵੀ ਇਸ ਦੇ ਵਿੱਚ ਤਬਾਹ ਹੋ ਗਿਆ। ਗਿਵਰੀ ਬੁਲੇਵਾਰਡ ਦੇ ਉੱਤੇ ਜਿਹੜਾ ਇਹ ਧਮਾਕਾ ਜਿਹੜਾ ਆ ਉਹ ਸੁਣਿਆ ਗਿਆ ਆ ਤੇ ਹੁਣ ਇਸ ਦੀ ਜਾਂਚ ਜਿਹੜੀ ਆ ਉਹ ਚੱਲ ਰਹੀ ਆ ਵੀ ਕੀ ਕਾਰਨ ਰਿਹਾ ਆ। ਤੇ ਕਹਿੰਦੇ ਅੱਗ ਜਿਹੜੀ ਮੁੱਢਲੀ ਜਾਂਚ ਦੇ ਵਿੱਚ ਇਹ ਪਤਾ ਲੱਗਾ ਵੀ ਅੱਗ ਇੱਕ ਥਰਡ ਪਾਰਟੀ ਕੰਸਟਰਕਸ਼ਨ ਕਰੂ ਦੇ ਦੁਆਰਾ ਕਹਿੰਦੇ ਅਚਨਚੇਤੇ ਜਿਹੜੀ ਉਹਨਾਂ ਕੋਲ ਲੱਗੀ, ਉਹਨਾਂ ਦੇ ਦੁਆਰਾ ਇੱਕ ਜਿਹੜੀ ਗੈਸ ਲਾਈਨ ਸੀਗੀ ਜਿਹੜੀ ਇਹ ਜਾ ਰਹੀ ਸੀ ਉਸ ਰੋਡ ਤੋਂ, ਉਸ ਵਿੱਚ ਜਿਹੜਾ ਰਪਚਰ ਹੋ ਗਿਆ, ਉਹਨਾਂ ਕੋਲ ਪਾਟ ਗਈ ਤੇ ਉਸ ਦੇ ਕਰਕੇ ਸਪਾਰਕਸ ਦੇ ਕਰਕੇ ਬਾਅਦ 'ਚ ਉੱਥੇ ਅੱਗ ਲੱਗ ਗਈ। ਮੈਸਟੈਕ ਨਾਂ ਦੀ ਜਿਹੜੀ ਕੰਪਨੀ ਆ ਉਹ ਉੱਥੇ ਕੰਸਟਰਕਸ਼ਨ ਦਾ ਕੰਮ ਜਿਹੜੀ ਉਹ ਕਰ ਰਹੀ ਸੀਗੀ। ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਜਾਂਦੇ ਜਾਂਦੇ ਵੈਦਰ ਦੀ ਗੱਲ ਕਰਦੇ ਜਾਈਏ, ਮੌਸਮ ਦੀ। ਜਿਹੜਾ ਇੱਕ ਵਾਰੀ ਫੇਰ ਬੇ ਏਰੀਏ ਦੇ ਵਿੱਚ ਜਿਹੜਾ ਆ ਮੀਂਹ ਆਊਗਾ, ਕਹਿੰਦੇ ਸ਼ੁੱਕਰਵਾਰ, ਸ਼ਨੀਚਰਵਾਰ, ਐਤਵਾਰ 3 ਦਿਨ ਮੀਂਹ ਪੈਣਾ। 8 ਸਾਲਾਂ ਦੇ ਵਿੱਚ ਕਹਿੰਦੇ ਸਭ ਤੋਂ ਵੱਧ ਮੀਂਹ ਪੈ ਰਿਹਾ ਇਸ ਵਾਰੀ। ਤੇ ਹੋਰ ਵੀ ਜਿਹੜੀ ਠੰਡ ਬਹੁਤ ਹੋ ਰਹੀ ਹੈਗੀ ਆ, ਖਾਸ ਕਰਕੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ, ਫ੍ਰਿਜ਼ਨੋ ਏਰੀਏ 'ਚ ਵੀ ਖਬਰਾਂ ਆਈਆਂ ਸੀ ਵੀ ਉੱਥੇ ਗੜੇ ਵਗੈਰਾ ਬਹੁਤ ਪਏ ਹੈਗੇ ਆ। ਟਰੱਕਰ ਵੀਰਾਂ ਵਾਸਤੇ ਇੱਕ ਵਾਰੀ ਫੇਰ ਆ ਵੀ ਬਹੁਤ ਸਾਰੇ ਜਿਹੜੇ ਹਾਈਵੇ ਆ ਉੱਥੇ ਬਲੈਕ ਆਈਸ ਬਣੀ ਹੋਈ ਆ, ਬੜੇ ਧਿਆਨ ਦੇ ਨਾਲ ਜਾਣਾ ਚਾਹੀਦਾ ਹੈਗਾ। ਕਈ ਸਾਨੂੰ ਮੈਸੇਜ ਆ ਰਹੇ ਆ ਟਰੱਕਰਸ ਵੱਲੋਂ ਵੀ ਜਿਹੜੇ ਹਾਈਵੇਜ਼ ਹੈਗੇ ਆ 410 ਵਗੈਰਾ ਉਹਨਾਂ ਦੇ ਉੱਤੇ ਬਲੈਕ ਆਈਸ ਪਈ ਆ। ਸੋ ਪਲੀਜ਼ ਸਾਰੇ ਜਿਹੜੇ ਆ ਉਹ ਧਿਆਨ ਦੇ ਨਾਲ ਜਾਓ ਉੱਧਰ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।